ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਛੇੜਗਿੱਲ ਸਲਮਾ, ਜਰਨੈਲ ਸਿੰਘ ਲੈਨਵਰਡ, ਰਣਵੀਰ ਸਿੰਘ ਰਾਣਾ ਬੇਕਰ ਸਪੀਡ, ਮਨਜੀਤ ਸਿੰਘ ਦੀਵਾਨਾ ਪ੍ਰੈਜ਼ਨੋ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਸਰਬਜੀਤ ਸਿੰਘ, ਪਲਵਿੰਦਰ ਕੌਰ ਟਰਲਿਕ, ਜਸਵਿੰਦਰ ਸਿੰਘ ਬਿਰਕ ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ ਪ੍ਰਾਈਵੇਟ ਹੌਸਪੀਟਲਾਂ ਦੀ। ਉਹਨਾਂ ਨੂੰ ਲੈ ਕੇ ਸੈਂਟਰ ਦੀ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਬਿਲਕੁਲ ਜੀ, ਇਸ ਵੇਲੇ ਜਿਹੜੇ ਹੈ ਨੇ ਕੇਸ ਜੀ, ਉਹ ਵੀ ਰਿਕਾਰਡ ਸਾਹਮਣੇ ਆਏ ਆ ਜੀ। ਇੱਕ ਦਿਨ ਦੇ ਵਿੱਚ 31,324 ਨੂੰ ਗਿਣਤੀ ਜਿਹੜੀ ਆਫੀਸ਼ਲੀ ਉਹ ਪਹੁੰਚ ਚੁੱਕੀ ਸੀ। ਔਰ ਮਹਾਰਾਸ਼ਟਰ ਦੇ ਵਿੱਚ ਫਿਰ ਇੱਕ ਵਾਰੀ ਤੁਸੀਂ ਕਹਿ ਲਓ ਕਿ ਫੁਹਾਰਾ, ਕੱਲ ਦਿਨ ਟਾਈਮ ਤਾਂ ਜਿਹੜਾ ਜੀ ਉਹ ਸ਼ਾਂਤ ਰਿਹਾ, ਸ਼ਾਮ ਨੂੰ ਫਿਰ ਉਹ ਫੁਹਾਰਾ ਜਿਹੜਾ ਸੀ ਉਹ ਠਾਹ ਕਰਦਾ ਉੱਠਿਆ। 692 ਜਿਹੜੇ ਇੱਕ ਦਿਨ ਦੇ ਵਿੱਚ ਆਏ ਸਾਹਮਣੇ। ਗੁਜਰਾਤ ਵੀ ਬੁਰੇ ਤਰੀਕੇ ਦੇ ਨਾਲ ਘਿਰ ਰਿਹਾ ਜੀ। ਔਰ ਜਿੱਥੇ ਟਰੰਪ ਹੋਣਾ ਦਾ ਇਕੱਠ ਹੋਇਆ ਸੀਗਾ ਜੀ, ਉਹ ਏਰੀਆ ਬਹੁਤ ਅਫੈਕਟਡ ਆ। 226 ਉੱਥੇ ਇੱਕ ਦਿਨ ਦੇ ਵਿੱਚ ਹੋਰ ਆਏ। 3774 ਇੱਥੇ ਜਿਹੜਾ ਜੀ ਹੋ ਗਏ। ਦਿੱਲੀ ਵੀ ਜਿਹੜਾ ਜੀ ਉਹ ਘਿਰ ਰਿਹਾ। 206 ਨਵੇਂ ਕੇਸ ਆਏ। ਮੱਧ ਪ੍ਰਦੇਸ਼ ਦੇ ਵਿੱਚ 222 ਨਵੇਂ ਕੇਸ ਆਏ। ਰਾਜਸਥਾਨ ਦੇ ਵਿੱਚ 102 ਆਏ। ਤਾਮਿਲਨਾਡੂ ਦੇ ਵਿੱਚ 21 ਜਿਹੜਾ ਜੀ ਉਹ ਕੇਸ ਆਏ। ਇਹ ਜਿਹੜਾ ਜੀ ਜਿਹੜੀ ਗਿਣਤੀ ਜਿਵੇਂ ਦੱਸਿਆ 31,324 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਔਰ 51 ਮੌਤਾਂ ਹੋਰ ਹੋਈਆਂ, ਜਿਹਦੇ ਨਾਲ ਗਿਣਤੀ ਜਿਹੜੀ ਮਰਨ ਵਾਲਿਆਂ ਦੀ ਉਹ 937 ਤੱਕ ਉਹ ਹੋ ਗਈ ਹੋਈ ਹੈ ਜੀ ਓਵਰਆਲ ਸਾਰੇ ਜਗ੍ਹਾ ਦੇ ਉੱਤੇ। ਜਿੱਥੋਂ ਤੱਕ ਜਿਹੜੀ ਐਡਵਾਈਜ਼ਰੀ ਹੈ ਜਿਹੜੀ ਸੈਂਟਰ ਦੀ ਸਰਕਾਰ ਨੇ ਜਾਰੀ ਕੀਤੀ ਆ, ਹੁਣ ਇਹ ਨਹੀਂ ਪਤਾ ਜੀ ਇਸ ਐਡਵਾਈਜ਼ਰੀ ਦਾ ਕਿੰਨਾ ਅਸਰ ਪੈਂਦਾ। ਆਪਾਂ ਦੇਸ਼ ਤੋਂ ਜਿਹੜਾ ਜੀ ਇਹ ਗੱਲ ਕਰਦੇ ਹਾਂ ਕਿ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਜੀ। ਪਰ ਮੁਸ਼ਕਿਲ ਇਹ ਆ ਕਿ ਵੱਡੇ ਅਦਾਰਿਆਂ ਨੂੰ ਪੁੱਛਦਾ ਕੋਈ ਨੀਗਾ। ਇੱਕ ਬਲਦੇਵ ਸਿੰਘ ਸੀਗਾ ਜੀ, ਉਹਨੂੰ ਤਾਂ ਨਿਸ਼ਾਨੇ ਦੇ ਉੱਤੇ ਲੈ ਲਿਆ। ਇੱਕ ਅਦਾਰੇ ਨੇ ਖਾਸ ਤੌਰ ਦੇ ਉੱਤੇ ਨਿਸ਼ਾਨੇ ਤੇ ਲਿਆ। ਚਲੋ ਇਹ ਵਾਇਰਸ ਕਿਤੇ ਵੀ ਜਿਹੜਾ ਜੀ ਉਹ ਹੋ ਸਕਦਾ। ਜਦੋਂ ਉਸ ਅਦਾਰੇ ਦੇ ਵਿੱਚ ਵਾਇਰਸ ਆ ਗਿਆ ਤੇ ਅੱਜ ਜਿਹੜਾ ਜੀ ਉਹ ਸਾਰੇ ਭੱਜ ਰਹੇ ਆ ਉਹਦੇ ਤੋਂ। ਇਹ ਕਿਉਂ? ਜੇ ਲਵਲੀ ਯੂਨੀਵਰਸਿਟੀ ਦੇ ਵਿੱਚ ਆ ਗਿਆ, ਇਹ ਜਗਬਾਣੀ ਦੀ ਗੱਲ ਹੈ ਜੀ, ਅਦਾਰੇ ਵਾਲੀ। ਜਿਹੜਾ ਜੇ ਲਵਲੀ ਯੂਨੀਵਰਸਿਟੀ ਦੇ ਵਿੱਚ ਆ ਗਿਆ ਤੇ ਉਹਨੂੰ ਜਿਹੜਾ ਜੀ ਜੇ ਕਿਸੇ ਨੇ ਸਵਾਲ ਉਠਾ ਦਿੱਤਾ ਤੇ ਚੁੱਕ ਕੇ ਉਹਦੇ ਉੱਤੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ। ਮਤਲਬ ਕਿ ਤਕੜੇ ਦਾ 37 ਹੀ 100। ਇਹੋ ਹੀ ਹਾਲਾਤ ਜਿਹੜੇ ਜੀ ਹਸਪੀਟਲਾਂ ਦੇ। ਕੇਂਦਰ ਦੀ ਸਰਕਾਰ ਨੇ ਸਾਰੇ ਸੂਬਿਆਂ ਤੇ ਯੂਨੀਅਨ ਟੈਰੀਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਦੇ ਵਾਸਤੇ ਕਿਹਾ ਜੀ ਕਿ ਗੈਰ ਕੋਵਿਡ ਮਰੀਜ਼ਾਂ ਲਈ ਸਾਰੀਆਂ ਸਿਹਤ ਸਹੂਲਤਾਂ ਜਾਰੀ ਰਹਿਣੀਆਂ ਯਕੀਨੀ ਬਣਾਈਆਂ ਜਾਣ। ਉਹ ਮਰੀਜ਼ ਜਿਨ੍ਹਾਂ ਨੂੰ ਡਾਇਲਿਸਿਸ, ਖੂਨ ਚੜਾਉਣ ਤੇ ਕੀਮੋਥੈਰੇਪੀ ਵਰਗੇ ਇਲਾਜ ਦੀ ਜ਼ਰੂਰਤ ਹੈ, ਉਹਨਾਂ ਨੂੰ ਮਨਾ ਨਾ ਕੀਤਾ ਜਾਵੇ। ਔਰ ਇਹ ਵੀ ਕਿਹਾ ਗਿਆ ਕਿ ਖਾਸ ਕਰਕੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਦੇ ਵਿੱਚ ਸਿਹਤ ਸਹੂਲਤਾਂ ਜਾਰੀ ਰੱਖੀਆਂ ਜਾਣ। ਔਰ ਉਹਨਾਂ ਇਹ ਵੀ ਕਿਹਾ ਕਿ ਜ਼ਰੂਰੀ ਸਿਹਤ ਸੇਵਾਵਾਂ ਲੋਕਡਾਊਨ ਦੌਰਾਨ ਵੀ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਇਹਦੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕੁਆਰੰਟਾਈਨ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਾ ਇਹ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਦੇ ਹਲਕੇ ਜਾਂ ਸ਼ੁਰੂਆਤੀ ਲੱਛਣ ਤੇ ਉਹਨਾਂ ਕੋਲ ਆਪਣੇ ਜਿਹੜਾ ਘਰਾਂ ਦੇ ਅੰਦਰ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿਣ ਦੀ ਸਹੂਲਤ ਹੈ, ਤਾਂ ਉਹ ਘਰੇਲੂ ਜਿਹੜਾ ਜੀ ਉਹ ਕੁਆਰੰਟਾਈਨ ਕਰ ਸਕਦੇ ਆ। ਜਿਹੜਾ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਆ, ਉਹਦੇ ਵਿੱਚ ਸੂਬਿਆਂ ਤੇ ਯੂਨੀਅਨ ਟੈਰੀਟਰੀਜ਼ ਦੇ ਮੁੱਖ ਸਕੱਤਰਾਂ ਨੂੰ ਲਿਖੀ ਚਿੱਠੀ ਦੇ ਵਿੱਚ ਸਾਰੇ ਹਸਪਤਾਲਾਂ ਤੇ ਕਲੀਨਿਕਾਂ ਦੇ ਵੱਲੋਂ ਕੋਈ ਸੇਵਾ ਮੁਹੱਈਆ ਕੀਤੇ ਜਾਣ ਤੋਂ ਪਹਿਲਾਂ COVID-19 ਦਾ ਟੈਸਟ ਕਰਵਾਉਣਾ ਲਾਜ਼ਮੀ ਕੀਤੇ ਜਾਣ ਦਾ ਨੋਟਿਸ ਲਿਖਿਆ ਹਦਾਇਤ ਜਾਰੀ ਕੀਤੀ ਗਈ ਆ ਕਿ ਕੋਰੋਨਾ ਵਾਇਰਸ ਦਾ ਟੈਸਟ ਸਿਰਫ ਭਾਰਤੀ ਮੈਡੀਕਲ ਖੋਜ ਕੌਂਸਲ ਦੀਆਂ ਹਦਾਇਤਾਂ ਜਿਹੜੀਆਂ ਉਹਦੇ ਅਨੁਸਾਰ ਹੀ ਕਰਵਾਇਆ ਜਾਵੇ। ਔਰ ਇਹ ਵੀ ਕਿਹਾ ਗਿਆ ਕਿ ਬੇਸ਼ੱਕ ਇਹ ਸਮਾਂ COVID-19 ਖਿਲਾਫ ਜੰਗ ਲਈ ਤਿਆਰ ਰਹਿਣ ਦਾ, ਪਰ ਇਹਦੇ ਦੌਰਾਨ ਗੈਰ ਕੋਵਿਡ ਮਰੀਜ਼ਾਂ ਨੂੰ ਵੀ ਸੇਵਾਵਾਂ ਮੁਹੱਈਆ ਕਰਵਾਉਣੀਆਂ ਜਿਹੜੀਆਂ ਜੀ ਉਹ ਜ਼ਰੂਰੀ ਨੇ। ਸਭ ਨੂੰ ਪਤਾ ਹੈ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਇਹਨਾਂ ਨੇ ਪਹਿਲਾਂ ਤਾਂ OPD ਜਿਹੜੀ ਉਹ ਬੰਦ ਕਰ ਦਿੱਤੀ ਸੀ। ਔਰ OPD ਬੰਦ ਕਰਨ ਤੋਂ ਬਾਅਦ ਦਬਕਾ ਵੱਜਿਆ ਖੁੱਲੀ ਤੇ ਮੁੜ ਕੇ ਜੀ ਉਹਦੇ ਰੇਟ ਤਾਂ ਚੱਕ ਦਿੱਤੇ। ਉਹਨਾਂ ਨੂੰ ਪੁੱਛਣ ਦੇ ਵਾਸਤੇ ਜਿਹੜਾ ਜੀ ਕੋਈ ਤਿਆਰ ਨਹੀਂ ਗਾ। ਬਥੇਰਾ ਚਰਚਾ ਹੋਇਆ ਜੀ। ਹਸਪੀਟਲ CMC ਲੁਧਿਆਣੇ ਦੇ ਵਿੱਚ ਉਹਨੇ ਕਿਵੇਂ 7 ਲੱਖ ਰੁਪਏ ਦਾ ਬਿੱਲ ਬਣਾਤਾ ਜੀ। ਕਿਹੜਾ ਇਲਾਜ ਹੋਇਆ, ਕਿਹੜੀ ਦਵਾਈ ਆ, ਕਿਹੜਾ ਵੈਕਸੀਨ ਆ ਜਿਹੜਾ ਇਹਦਾ ਆਇਆ
COVID-19 ਦਾ ਜਿਹੜਾ ਉਹ ਔਰਤ ਦੇ ਉੱਤੇ ਵਰਤਿਆ। ਜਦੋਂ ਮਾਮਲਾ ਜਿਹੜਾ ਸੀਗਾ ਜੀ ਭਖਿਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਗਿਆ, ਤੇ ਉਸ ਤੋਂ ਬਾਅਦ ਸ਼ਾਮ ਹੁੰਦਿਆਂ ਉਹ ਔਰਤ ਜਿਹੜੀ ਜੀ ਉਹ ਘਰ ਵੀ ਛੋੜਤੀ ਚੁੱਪ ਕਰਕੇ। ਫਿਰ 7 ਲੱਖ ਰੁਪਈਆ ਪਹਿਲਾਂ 3.5 ਤੇ ਆ ਗਏ, ਫਿਰ 1,20,000 ਤੇ ਆ ਗਏ। ਫਿਰ ਹੁਣ ਦੀ ਜਿਹੜਾ ਜੀ ਉਹ ਜਾਣ ਦਿੱਤਾ। ਉਹਦਾ ਕਿਉਂ ਨਹੀਂ ਜਿਹੜਾ ਜਵਾਬ ਦਿੱਤਾ ਗਿਆ? ਮਤਲਬ ਕਿ ਜਿੰਨਾ ਦਾ ਲੱਗਦਾ ਓਨਾ ਲਾ ਲਓ, ਜਿੰਨਾ ਲੁੱਟਿਆ ਜਾ ਸਕਦਾ ਉਹਨਾਂ ਕੁ ਲੁੱਟ ਲਓ। ਇਸ ਐਡਵਾਈਜ਼ਰੀ ਦਾ ਕੀ ਅਸਰ ਹੁੰਦਾ? ਇਹ ਤਾਂ ਹੁਣ ਸੂਬਿਆਂ ਦੇ ਉੱਤੇ ਡਿਪੈਂਡ ਹੈ ਜੀ, ਕੋਈ ਇੰਪਲੀਮੈਂਟ ਨਹੀਂ। ਬਿਲਕੁਲ ਜੀ, ਬਿਲਕੁਲ। ਅੱਗੇ ਕਰਦੇ ਹਾਂ, ਹਜ਼ੂਰ ਸਾਹਿਬ ਤੋਂ ਆਏ ਹੋਏ ਜਿਹੜੇ ਯਾਤਰੀ ਵਾਪਸ ਆਏ ਸੀ ਉਹਨਾਂ ਨੂੰ ਘਰਾਂ ਤੋਂ ਚੁੱਕਿਆ ਇਕਾਂਤਵਾਸ ਲਈ। ਐਕਚੁਅਲੀ ਜਿਹੜੇ ਪੰਜਾਬ ਸਰਕਾਰ ਨੇ ਇੱਕ ਤਾਂ ਇਹ ਕਰ ਦਿੱਤਾ ਜੀ ਕਿ ਜਿਹੜੇ ਕੋਈ ਵੀ ਵਿਅਕਤੀ, ਸਿਰਫ ਹਜ਼ੂਰ ਸਾਹਿਬ ਤੋਂ ਆਉਣ ਵਾਲਿਆਂ ਦੇ ਉੱਤੇ ਨਹੀਂ ਗਾ, ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਵਿੱਚ ਆਊਗਾ ਉੱਥੇ ਜਿਹੜਾ ਜੀ ਉਹਨੂੰ 21 ਦਿਨ ਦੇ ਵਾਸਤੇ ਜਿਹੜਾ ਜੀ ਉਹ ਸੈਲਫ ਆਈਸੋਲੇਟ ਜਿਹੜਾ ਜੀ ਉਹ ਕਰਨਾ ਪਊਗਾ। ਔਰ ਉਹਨਾਂ ਨੂੰ ਸਰਕਾਰ ਜਿਹੜੀ ਹੈ ਜੀ ਉਹ 21 ਦਿਨ ਦੇ ਵਾਸਤੇ ਇਕਾਂਤਵਾਸ ਦੇ ਉੱਤੇ ਹਰੇਕ ਨੂੰ ਭੇਜਿਆ ਜਾਊਗਾ। ਜਿਹੜੇ ਦੂਜੇ ਰਾਜਾਂ ਤੋਂ ਆਉਣ ਵਾਲੇ ਸਟੂਡੈਂਟ ਨੇ ਜਾਂ ਮਜ਼ਦੂਰ ਨੇ ਉਹਨਾਂ ਨੂੰ ਵੀ ਸਰਕਾਰੀ ਜਿਹੜਾ ਜੀ ਇਹ ਜਾਣਾ ਪਊਗਾ ਜੀ ਆਈਸੋਲੇਸ਼ਨ ਵਾਰਡ ਦੇ ਵਿੱਚ। ਘਰਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਰੱਖਿਆ ਜਾਊਗਾ। ਹੋਇਆ ਕੀ ਹੈ ਕਿ ਜਿਹੜੇ ਇਹ ਵੀ ਕਿਹਾ ਗਿਆ ਜੀ ਕਿ ਕੁਛ ਡੇਰੇ ਨੇ ਜੀ, ਰਾਧਾ ਸਵਾਮੀਆਂ ਦਾ ਡੇਰਾ ਜਿਹੜਾ ਇਹ ਕਿਹਾ ਗਿਆ ਉਹਨੂੰ ਵਰਤਿਆ ਜਾਊਗਾ ਕੁਆਰੰਟਾਈਨ ਜਿਹੜਾ ਜੀ ਉਹ ਕਰਨ ਦੇ ਵਾਸਤੇ। ਇਹ ਆਪਣੇ ਆਪ 'ਚ ਥੋੜ੍ਹਾ ਜਿਹਾ ਸਵਾਲ ਹੈ ਵੀ ਜੇ ਨਹੀਂ ਤੁਸੀਂ ਜਾਣਾ ਚਾਹੁੰਦੇ ਤਾਂ ਵੀ ਤੁਹਾਨੂੰ ਉੱਥੇ ਜਿਹੜਾ ਜੀ ਉਹ ਰੱਖਿਆ ਜਾਊਗਾ। ਜਿਹੜੇ ਪਹਿਲਾਂ ਇੱਥੇ ਆ ਗਏ ਸੀਗੇ ਬੱਸਾਂ ਦੇ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ, ਜਿਹੜੇ ਤਰਨਤਾਰਨ ਦੇ ਵਿੱਚ ਪੋਜ਼ੀਟਿਵ ਆਏ ਜਾਂ ਕੁਛ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਪੋਜ਼ੀਟਿਵ ਜਿਹੜਾ ਆਏ, ਉਹ ਬੱਸਾਂ ਦੇ ਵਿੱਚ ਨਹੀਂ ਆਏ। ਇਹ ਥੋੜ੍ਹਾ ਜਿਹਾ ਜਿਹੜਾ ਜੀ ਉਹ ਵੱਖਰਾ ਤੌਰ ਦੇ ਉੱਤੇ ਇਹਨੂੰ ਵੇਖਣ ਵਾਲੀ ਗੱਲ ਹੈ। ਬੱਸਾਂ ਦੇ ਰੂਪ ਦੇ ਵਿੱਚ ਨਹੀਂ ਆਏ। ਅਜੇ ਤੱਕ ਬੱਸਾਂ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦੇ ਵਿੱਚੋਂ ਕਿਸੇ ਦੇ ਪੋਜ਼ੀਟਿਵ ਆਉਣ ਦੀ ਸੋ ਫਾਰ ਖਬਰ ਨਹੀਂ ਗੀ। ਹਾਂ, ਇੰਨਾ ਜ਼ਰੂਰ ਹੈ ਸੈਂਪਲ ਜਿਹੜੇ ਆ ਉਹ ਲੈ ਗਏ ਆ, ਉਹਦੇ ਵਿੱਚ ਕੀ ਆਉਂਦਾ ਉਹ ਬਾਅਦ ਵਾਲੀ ਜਿਹੜੀ ਦੀ ਗੱਲ ਆ। ਪਰ ਜਿਹੜੇ ਆਏ ਸੀਗੇ ਪਹਿਲਾਂ ਘਰਾਂ ਨੂੰ ਉਹਨਾਂ ਨੂੰ ਤੋਰ ਦਿੱਤਾ ਗਿਆ ਇਹ ਕਹਿ ਕੇ ਕਿ ਉਹ ਆਪਣੇ ਆਪ ਨੂੰ 15-15 ਦਿਨ ਜਿਹੜਾ ਜੀ ਉਹ ਸੈਲਫ ਜਿਹੜਾ ਜੀ ਆਈਸੋਲੇਟ ਕਰਨਗੇ। ਪਰ ਜਦੋਂ ਇਹ 11 ਆਏ ਆ ਤੇ ਇਹ ਫਿਰ ਜਾ ਕੇ ਜਿਹੜਾ ਜੀ ਉਹ ਚੁੱਕੇ ਗਏ ਘਰਾਂ ਦੇ। ਜਿੰਨੀਆਂ ਖਬਰਾਂ ਜਿਹੜੀਆਂ ਜੀ ਆ ਰਹੀਆਂ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਉਹ ਲੈ ਕੇ ਗਏ ਆ। ਮੋਗੇ ਤੋਂ ਕੋਈ ਜਿਹੜਾ ਜੀ ਦੱਸ ਰਿਹਾ ਸੀਗਾ ਕਿ ਉਹਨਾਂ ਦੇ ਕੁਛ ਆਏ ਸੀਗੇ, ਉਹਨਾਂ ਨੂੰ ਰਾਤ ਦੇ ਜਿਹੜਾ ਲੈ ਗਏ ਫਿਰੋਜ਼ਪੁਰ ਔਰ ਉੱਥੇ ਜਿਹੜਾ ਜੀ ਰੱਖਿਆ ਗਿਆ ਲਿਜਾ ਕੇ। ਇਹ ਕਿਹਾ ਗਿਆ ਕਿ ਜਿੰਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਈਸੋਲੇਸ਼ਨ ਵਾਰਡ ਬਣਾਏ ਗਏ ਆ ਉੱਥੇ ਇਹਨਾਂ ਨੂੰ ਹੁਣ ਰੱਖਿਆ ਜਾ ਰਿਹਾ, ਕਿਉਂਕਿ ਸਰਕਾਰ ਕਿਸੇ ਕਿਸਮ ਦਾ ਰਿਸਕ ਨਹੀਂ ਜਿਹੜਾ ਜੀ ਉਹ ਲੈਣਾ ਚਾਹੁੰਦੀ। ਜਿਹੜੀ ਮਹਾਰਾਸ਼ਟਰ ਦੇ ਵਿੱਚ ਨੰਦੇੜ ਦੇ ਵਿੱਚ ਜਿਹੜਾ ਹਜ਼ੂਰ ਸਾਹਿਬ ਹੈ ਗੁਰਦੁਆਰਾ ਜਿਹੜਾ ਉੱਥੇ ਸਰਾਂ ਆ, ਉਹਦੇ ਵਿੱਚ ਵੀ ਉੱਥੋਂ ਦੀ ਸਰਕਾਰ ਨੇ ਜਿਹੜੀ ਹੈ ਜੀ ਉਹ ਚੌਕਸੀ ਵਧਾ ਦਿੱਤੀ ਹੈ। ਔਰ ਉੱਥੋਂ ਦੀਆਂ ਜਿਹੜੀਆਂ ਸਰਾਵਾਂ ਨੇ ਉਹਨਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ। ਸਮਾਜਿਕ ਦੂਰੀ ਦਾ ਧਿਆਨ ਜਿਹੜਾ ਜੀ ਉਹ ਰੱਖਿਆ ਜਾ ਰਿਹਾ। ਅਸਲ ਦੇ ਵਿੱਚ ਜਿਹੜਾ ਇੱਕ ਇਹ ਗੱਡੀ ਵਾਲਾ ਲੈ ਕੇ ਆਇਆ ਸੀਗਾ, ਇਹ ਗੱਡੀ ਦੇ ਵਿੱਚ ਜਿਹੜੇ 11 ਜਾਣੇ ਸੀਗੇ ਉਹ ਡਰਾਈਵਰ ਆਪ ਜਿਹੜਾ ਜੀ ਉਹ ਪੋਜ਼ਿਟਿਵ ਆ। ਉੱਥੋਂ ਇਹਨਾਂ ਸਾਰਿਆਂ ਨੂੰ ਜਿਹੜਾ ਜੀ ਉਹ ਹੋਇਆ। ਤੇ ਦੇਖੋ ਅਣਗਹਿਲੀ ਜਿਹੜੀ ਆ, ਇੱਕ ਤਾਂ ਲਾਲਚ ਤੇ ਪੈਸਾ। ਮੈਂ ਪਹਿਲੇ ਦਿਨ ਵੀ ਗੱਲ ਕੀਤੀ, 70,000 ਰੁਪਈਆ ਲੈ ਕੇ ਉਹ ਇੱਥੇ ਛੱਡ ਕੇ ਗਿਆ। ਠੀਕ ਹੈ, 70,000 ਰੁਪਈਆ ਉਹਨੇ ਕਮਾ ਲਿਆ, ਆਪ ਚਲੇ ਗਿਆ ਜਿਹੜਾ ਪੋਜ਼ਿਟਿਵ ਹੋ ਗਿਆ। ਬਾਕੀ ਸਾਰਿਆਂ ਨੂੰ ਜਿਹੜਾ ਜੀ ਉਹ ਵੰਡ ਗਿਆ। ਇਹਨੂੰ ਪੈਨਿਕ ਹੋਣਾ ਕਹਿੰਦੇ ਆ। ਜਦੋਂ ਗੱਲਬਾਤ ਚੱਲ ਰਹੀ ਸੀ, ਬੱਸਾਂ ਜਿਹੜੀਆਂ ਗਈਆਂ ਨੇ ਇੱਥੋਂ, ਬੱਸਾਂ ਦੇਖੋ ਕੀ ਹੋ ਜਾਣਾ ਇਹ ਨਹੀਂ ਪਤਾ, ਪਰ ਇੱਥੋਂ ਬਕਾਇਦਾ ਜਿਹੜਾ ਸੀਗਾ ਜੀ ਉਹਨਾਂ ਨੂੰ ਸੈਨੀਟਾਈਜ਼ ਕੀਤਾ ਗਿਆ। ਇੱਥੇ ਉੱਥੇ ਚੜਾਉਣ ਤੋਂ ਪਹਿਲਾਂ ਵੀ ਸੈਨੀਟਾਈਜ਼ ਕੀਤਾ ਗਿਆ। ਫਿਰ ਸੀਟਾਂ ਜਿਹੜੀਆਂ ਨੇ ਜੀ ਉਹਦੇ ਉੱਤੇ 2-2 3-3 ਨਹੀਂ ਬਿਠਾਏ ਗਏ, ਕੱਲਾ ਬੰਦਾ ਜਿਹੜਾ ਜੀ ਉਹ ਬਿਠਾਇਆ ਗਿਆ। ਇੰਨਾ ਧਿਆਨ ਇਹਦੇ ਵਿੱਚ ਰੱਖਿਆ ਗਿਆ। ਜਦੋਂ ਕਿ ਇਹ ਜਿਹੜੀ ਪ੍ਰਾਈਵੇਟ ਗੱਡੀ ਸੀ ਉਹ ਤੁੰਨ ਕੇ ਲਿਆਇਆ ਜੀ ਉਹਦੇ ਵਿੱਚ ਬੰਦਾ, ਜਿਹਦੇ ਤੋਂ ਇਹ ਸਾਰਾ ਕੁਝ ਜਿਹੜਾ ਉਹ ਹੋਇਆ। ਹੁਣ ਭੁਗਤਣਾ ਜਿਹੜੇ ਉੱਥੋਂ ਬਾਕੀ ਆਏ ਨੇ ਉਹਨਾਂ ਨੂੰ ਵੀ ਪੈ ਰਿਹਾ ਜੀ। ਔਰ 21 ਦਿਨ ਇਹਨਾਂ ਸਭ ਨੂੰ ਇਹ ਜਿਹੜੇ ਆਈਸੋਲੇਸ਼ਨ ਵਾਰਡ ਨੇ ਇਹਨਾਂ ਦੇ ਵਿੱਚ ਰਹਿਣਾ ਪਊਗਾ। ਬਾਕੀ ਜਿਹੜੇ ਸੈਂਪਲ ਲਏ ਗਏ ਆ ਅਜੇ ਉਹਨਾਂ ਦੀ ਰਿਪੋਰਟ ਆਉਣੀ ਬਾਕੀ ਆ। ਅਜੇ ਤੱਕ ਜਿਹੜੇ ਬੱਸਾਂ ਦੇ ਵਿੱਚ ਆਏ ਆ ਉਹਦੇ 'ਚ ਕੋਈ ਪੋਜ਼ਿਟਿਵ ਨਹੀਂ ਗਾ। ਬਿਲਕੁਲ ਖਿਆਲ ਨਹੀਂ ਨਾ ਕਰਦੇ ਲੋਕੀ ਵੀ ਅਸੀਂ ਦੂਜਿਆਂ ਨੂੰ ਵੀ ਬਿਮਾਰ ਕਰ ਰਹੇ ਹਾਂ। ਤਾਂ ਅੱਗੇ ਗੱਲ ਕਰਦੇ ਹਾਂ, ਕਈ ਵੱਡੇ ਬੰਦਿਆਂ ਦੇ ਮੋਟੇ ਕਰਜ਼ਿਆਂ ਦੇ ਉੱਤੇ ਲੀਕ ਮਾਰੀ ਗਈ। ਦੇਖੋ ਇਹ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਜੀ, ਉਹਨੇ RTI ਦੇ ਤਹਿਤ ਇੱਕ ਜਵਾਬ ਦੇ ਵਿੱਚ ਖੁਲਾਸਾ ਕੀਤਾ ਕਿ ਮੇਹੁਲ ਚੌਕਸੀ ਤੇ ਵਿਜੇ ਮਾਲਿਆ ਇਹ ਦੋਨੋਂ ਭੱਜੇ ਹੋਏ ਆ ਜੀ। ਇਹਨਾਂ ਦੀਆਂ ਫਰਮਾਂ ਸਣੇ ਕੁੱਲ ਮਿਲਾ ਕੇ ਮੁਲਕ ਦੇ 50 ਅਜਿਹੇ ਬੈਂਕ ਡਿਫਾਲਟਰ ਨੇ ਜਿਨ੍ਹਾਂ ਦੇ ਵੱਲ ਕੋਈ 68,000 ਕਰੋੜ ਰੁਪਈਆ, 69,000 ਆਲਮੋਸਟ 68,000 ਕਰੋੜ ਰੁਪਈਏ ਦੇ ਬਕਾਏ ਦੇ 23 ਸਤੰਬਰ 2019 ਤੱਕ ਟੈਕਨੀਕਲੀ ਲੀਕ ਮਾਰੀ ਜਾ ਚੁੱਕੀ।
RBI ਦੇ ਵੱਲੋਂ ਜਾਰੀ ਡਿਫਾਲਟਰਾਂ ਦੀ ਸੂਚੀ ਦੇ ਵਿੱਚ 5492 ਕਰੋੜ ਰੁਪਏ ਦੇ ਮੋਟੇ ਭਗੌੜੇ ਹੀਰਾ ਕਾਰੋਬਾਰੀ ਚੌਕਸੀ ਦੀ ਕੰਪਨੀ ਗੀਤਾਂਜਲੀ ਜੈਨ ਜਿਹੜੀ ਹੈ ਜੀ ਉਹ ਸਿਖਰ ਦੇ ਉੱਤੇ ਹੈ। ਔਰ ਇਹਦੇ REI ਐਗਰੋ ਆ 4314 ਕਰੋੜ ਰੁਪਏ ਦੇ ਨਾਲ ਦੂਜੇ ਵਿਨਸਮ ਡਾਇਮੰਡ 4076 ਕਰੋੜ ਰੁਪਏ ਦੇ ਬਕਾਏ ਦੇ ਨਾਲ ਤੀਜੀ ਥਾਂ ਦੇ ਉੱਤੇ ਆ। ਇਹ ਸਾਕਿਤ ਗੋਖਲੇ ਹੈ ਜੀ RTI ਐਕਟਿਵਿਸਟ ਨੇ, ਉਹਨੇ ਇਹ ਜਾਣਕਾਰੀ ਜਿਹੜੀ ਉਹ ਕੱਢੀ ਆ। 16 ਫਰਵਰੀ ਨੂੰ ਬੈਂਕ ਤੋਂ ਡਿਫਾਲਟਰਾਂ ਦੀ ਉਹਨੇ ਸੂਚੀ ਮੰਗੀ। ਉਸ ਮੌਕੇ ਮੰਗੀ ਜਾਣਕਾਰੀ ਉਹ ਉਪਲਬਧ ਨਾ ਹੋਣ ਦੇ ਹਵਾਲੇ ਦੇ ਨਾਲ ਦਿੱਤੀ ਗਈ ਸੀ। ਔਰ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਐਡਵਾਂਸ ਫੰਡਾਂ ਦੇ ਰੂਪ ਦੇ ਵਿੱਚ ਦਿੱਤੇ ਗਏ 2850 ਕਰੋੜ ਨੂੰ ਟੈਕਨੀਕਲੀ ਮੁਆਫ ਕੀਤਾ ਗਿਆ। ਹੋਰਨਾਂ ਕੰਪਨੀਆਂ ਦੇ ਵਿੱਚ ਉਦਯੋਗ ਕੈਨੀ ਲਿਮਟਿਡ ਦੇ 2326 ਕਰੋੜ, ਰੁਚੀ ਸੋਇਆ ਇੰਡਸਟਰੀ ਲਿਮਟਿਡ ਮਾਲਕੀ ਹੁਣ ਰਾਮਦੇਵ ਦੀ ਪਤੰਜਲੀ ਦੇ ਜਿਹੜੇ ਜੀ ਉਹ ਕੋਲੇ ਆ, ਮਤਲਬ ਕਿ ਇਹ ਦੇਖਣਾ ਤੁਸੀਂ ਇਹ ਉਹਦੀ ਜਿਹੜੀ ਰਾਮਦੇਵ ਦੀ ਉਹਦੇ ਕੋਲ ਹੈ, ਉਹਦੇ 2212 ਕਰੋੜ ਰੁਪਏ, ਜ਼ੂਮ ਡਿਵੈਲਪਰ ਪ੍ਰਾਈਵੇਟ ਲਿਮਟਿਡ ਦੇ 212 ਕਰੋੜ ਰੁਪਏ ਕਰਜ਼ੇ ਤੇ ਲੀਕ ਫੇਰੀ ਗਈ। ਵਿਜੇ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨ ਇਸ ਸੂਚੀ ਦੇ ਵਿੱਚ 9ਵੇਂ ਨੰਬਰ ਤੇ, ਜਿਹਦੇ ਵੱਲ 1943 ਕਰੋੜ ਰੁਪਈਆ ਦਾ ਬਕਾਇਆ ਸੀਗਾ, ਜਿਹਨੂੰ ਬੈਂਕਾਂ ਨੇ ਡੁੱਬਿਆ ਹੋਇਆ ਕਰਜ਼ਾ ਦੱਸ ਕੇ ਜਿਹੜਾ NPR ਉਹਦੇ ਉੱਤੇ ਲੀਕ ਮਾਰੀ। ਫੋਰਐਵਰ ਜਿਹੜੀ ਜਿਊਲਰੀ ਤੇ ਡਾਇਮੰਡ ਪ੍ਰਾਈਵੇਟ ਲਿਮਟਿਡ ਆ ਉਹਦੇ 1962 ਕਰੋੜ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾਇਆ ਗਿਆ। ਡੈਕਨ ਕ੍ਰੋਨਿਕਲ ਹੋਲਡਿੰਗ ਲਿਮਟਿਡ ਦਾ 1915 ਕਰੋੜ ਰੁਪਏ ਦੇ ਕਰਜ਼ੇ ਨੂੰ NPA ਐਲਾਨਿਆ ਗਿਆ। ਮੇਹੁਲ ਚੌਕਸੀ ਹੋਰ ਫਰਮ ਜ਼ਿਲੀ ਇੰਡੀਆ ਤੇ ਨਕਸ਼ਤਰ ਬ੍ਰਾਂਡ ਜਿਹੜੇ ਆ ਇਹਨਾਂ ਵੱਲ 1447 ਤੇ 1109 ਕਰੋੜ ਰੁਪਏ ਦੇ ਕਰਜ਼ਿਆਂ ਤੇ ਲੀਕ ਜਿਹੜੀ ਹੈ ਜੀ ਉਹ ਫੇਰੀ ਗਈ ਹੈ। ਇਹ ਬੜੀ ਜਿਹੜੇ ਐਕਟਿਵਿਸਟ ਨੇ ਜੀ ਉਹਨੇ ਦਲੇਰੀ ਵਾਲਾ ਕੰਮ ਕੀਤਾ। ਕਾਂਗਰਸ ਦੇ ਪ੍ਰਧਾਨ ਨੇ ਦੋਸ਼ ਲਾਇਆ ਜੀ ਕਿ ਸਰਕਾਰ ਨੇ ਜਾਣ ਬੁੱਝ ਕੇ ਸੰਸਦ ਦੇ ਵਿੱਚ 50 ਡਿਫਾਲਟਰਾਂ ਦੇ ਨਾਮ ਲੁਕੋਏ ਆ। ਉਹਨਾਂ ਨੇ ਕਿਹਾ ਕਿ 16 ਮਾਰਚ ਨੂੰ ਲੋਕ ਸਭਾ ਦੇ ਵਿੱਚ ਵਿੱਤ ਮੰਤਰੀ ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਸੀ, ਪਰ ਸਰਕਾਰ ਨੇ ਦੇਣ ਤੋਂ ਨਾ ਕਰ ਦਿੱਤੀ। ਔਰ ਉਹਨੇ ਇਹ ਕਿਹਾ ਕਿ ਸੰਸਦ ਦੇ ਵਿੱਚ ਵਿੱਤ ਮੰਤਰੀ ਨੂੰ ਸਿੱਧੇ ਤੌਰ ਦੇ ਉੱਤੇ 50 ਬੈਂਕ ਚੋਰਾਂ ਦੇ ਬਾਰੇ ਦੇ ਵਿੱਚ ਸਵਾਲ ਕੀਤਾ ਸੀਗਾ, ਪਰ ਵਿੱਤ ਮੰਤਰੀ ਨੇ ਇਹਦਾ ਜਵਾਬ ਦੇਣ ਤੋਂ ਨਾ ਕਰਤੀ ਸੀ। ਔਰ ਹੁਣ ਰਿਜ਼ਰਵ ਬੈਂਕ ਨੇ ਨੀਰਵ ਮੋਦੀ, ਮੇਹੁਲ ਚੌਕਸੀ ਸਣੇ ਭਾਜਪਾ ਦੇ ਮਿੱਤਰਾਂ ਦੀ ਸੂਚੀ ਜਿਹੜੀ ਹੈ ਜੀ ਉਹ ਜਾਰੀ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਢਿੱਡ ਘਮਾਊ ਜਿਹੜਾ ਬਾਬਾ ਸੀਗਾ ਜੀ ਉਹਨੇ ਕਿੱਡਾ ਵੱਡਾ ਜਿਹੜਾ ਉਹ ਰਗੜਾ ਲਾ ਦਿੱਤਾ। ਔਰ ਇਹ ਕਹਿੰਦੇ ਕਿ ਇਹ ਲੋਕ ਜਿਹੜੇ ਨੇ ਅਜੇ ਆਪਣੇ ਆਪ ਨੂੰ ਬਾਬਾ ਕਹਾਉਂਦਾ ਜੀ, ਮੈਨੂੰ ਲਾਲਚ ਨਹੀਂ। ਇੱਦਾਂ ਦੇ ਲੋਕਾਂ ਨੇ ਤਾਂ ਦੇਸ਼ ਨੂੰ ਖਾ ਲਿਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਜੋ ਭੱਤੇ ਦੇ ਰਹੀ ਆ ਉਹਨਾਂ ਨੂੰ ਬੰਦ ਕਰਨ ਬਾਰੇ ਸੋਚਿਆ ਜਾ ਰਿਹਾ, ਪਰ ਜਿਹੜੀ ਅਫਸਰਸ਼ਾਹੀ ਆ ਉਹਨਾਂ ਨੂੰ ਤਾਂ ਖੁੱਲੇ ਗੱਫੇ। ਦੇਖੋ ਬਿਲਕੁਲ ਐਕਚੁਅਲੀ ਇਹ ਹੈ ਕਿ ਜਦੋਂ ਇੱਕ ਤਾਂ ਸੁਪਰੀਮ ਕੋਰਟ ਨੇ ਜਿਹੜਾ ਜੀ ਸੈਂਟਰ ਦੀ ਸਰਕਾਰ ਦੇ ਵੱਲੋਂ ਜਿਹੜੇ ਕਰਮਚਾਰੀ ਨੇ ਸਰਕਾਰ ਦੇ ਉਹਨਾਂ ਦੀ ਤਨਖਾਹ ਕੱਟਣ ਵਾਲਾ ਜਿਹੜਾ ਉਹਦੇ ਉੱਤੇ ਰੋਕ ਲਾਤੀ ਸੀ, ਇਹ ਚੰਗਾ ਹੋਇਆ। ਹੁਣ ਸਵਾਲ ਜਿਹੜਾ ਇਹ ਹੈ ਜੀ ਕਿ ਇਹਨਾਂ ਵਿਚਾਰਿਆਂ ਨੇ ਤੁਸੀਂ ਤਨਖਾਹ ਕਿਉਂ ਕੱਟ ਰਹੇ ਹੋ? ਤੁਸੀਂ ਆਪਣੇ ਭੱਤੇ ਜਿਹੜੇ ਉਹ ਵਧਾਈ ਜਾ ਰਹੇ ਹੋ, ਆਪਣੀਆਂ ਪੈਨਸ਼ਨਾਂ ਵਧਾਈ ਜਾ ਰਹੇ ਹੋ, ਉੱਧਰੋਂ ਖਰਚੇ ਘਟਾਓ। ਲੈ ਦੇ ਕੇ ਆਮ ਬੰਦੇ ਦੇ ਉੱਤੇ ਤੁਸੀਂ ਕਿਵੇਂ ਜਿਹੜਾ ਜੀ ਇਹ ਬੋਝ ਤੇ ਬੋਝ ਪਾ ਸਕਦੇ ਹੋ? ਇਹ ਤਾਂ ਹੁਣ ਤੇ ਪੰਜਾਬ ਸਰਕਾਰ ਦਾ ਜਿਹੜਾ ਵਿੱਤੀ ਸੰਕਟ ਆ ਹੈਗਾ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਪਹਿਲਾਂ ਆਪਣਾ ਸਫਾਈ ਕਰੇ ਫਿਰ ਕਿਸੇ ਹੋਰ ਨੂੰ ਕਹਿਣ ਨਾ। ਇਹਦੇ ਵਿੱਚ ਵਜ਼ੀਰਾਂ, ਵਿਧਾਇਕਾਂ ਤੇ IAS ਅਫਸਰਾਂ ਨੂੰ ਕੋਈ ਸੇਕ ਨਹੀਂ ਲੱਗੂਗਾ, ਜਦੋਂ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਭੱਤਿਆਂ ਦੇ ਉੱਤੇ ਕੱਟ ਦੀ ਮਾਰ ਝੱਲਣੀ ਪੈ ਸਕਦੀ ਹੈ। ਰਾਜ ਸਰਕਾਰ ਦੇ ਵੱਲੋਂ ਮੋਬਾਈਲ ਭੱਤੇ ਦੇ ਉੱਤੇ ਕੱਟ ਲਾਉਣ ਦੇ ਬਾਰੇ ਦੂਜੇ ਗੇੜ ਦੀ ਚਰਚਾ ਕੀਤੀ ਗਈ ਹੈ, ਜਿਹਦੇ ਚ ਕੁਝ ਨੁਕਤੇ ਵਿਚਾਰੇ ਗਏ ਆ। ਆਖਰੀ ਫੈਸਲਾ ਹਾਲਾਂਕਿ ਅਜੇ ਹੋ ਨਹੀਂ ਸਕਿਆ। ਪੰਜਾਬ ਸਰਕਾਰ ਨੂੰ ਦਰਜਾ 4 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪ੍ਰਤੀ ਮਹੀਨਾ 250 ਰੁਪਈਆ ਮੋਬਾਈਲ ਭੱਤਾ ਚੁੱਭਦਾ, ਜਦੋਂ ਕਿ ਜਿਹੜੇ ਵਜ਼ੀਰ ਵਿਧਾਇਕ ਨੇ ਉਹਨਾਂ ਨੂੰ ਪ੍ਰਤੀ ਮਹੀਨਾ ਮਿਲਦਾ 15,000 ਰੁਪਈਏ ਦਾ ਮੋਬਾਈਲ ਭੱਤਾ, ਉਹ ਬੋਝ ਨਹੀਂ ਲੱਗਦਾ। ਪੰਜਾਬ ਦੇ ਹਰ ਵਜ਼ੀਰ ਨੂੰ 15,000 ਰੁਪਈਏ ਮੋਬਾਈਲ ਭੱਤੇ ਦੇ ਮਿਲਦੇ ਆ। ਤੇ ਇਸ ਜਿਹੜਾ ਜੀ ਲਿਹਾਜ਼ ਦੇ ਨਾਲ ਜਿਹੜਾ ਪੰਜਾਬ ਦੇ ਉੱਤੇ ਜਿਹੜਾ ਅਸਰ ਹੈ ਉਹਦਾ ਤੁਸੀਂ ਅੰਦਾਜ਼ਾ ਜਿਹੜਾ ਜੀ ਲਾ ਸਕਦੇ ਹੋ ਕਿ ਕਿੰਨਾ ਜਿਹੜਾ ਉਹ ਪੈਂਦਾ। ਜਿਹੜੇ ਇਹ ਵੀ ਕਿਹਾ ਗਿਆ ਕਿ ਜਿਹੜੀ 1 ਅਪ੍ਰੈਲ ਨੂੰ ਤਨਖਾਹ ਜਿਹੜੀ ਅਦਾ ਕੀਤੀ ਜਾਣੀ ਸੀ ਉਹਦੇ 300 ਕਰੋੜ ਰੁਪਏ ਹਾਲ ਦੀ ਘੜੀ ਅਦਾ ਕਰਨੇ ਜਿਹੜੇ ਜੀ ਉਹ ਬਾਕੀ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਜਿਹੜਾ ਜੀ ਉਹ ਸਾਈਡ ਦੇ ਉੱਤੇ ਰੱਖ ਕੇ ਜਿਹੜਾ ਖਜ਼ਾਨੇ ਦੇ ਉੱਤੇ ਬੋਝ ਪੈ ਰਿਹਾ, ਜਿਹੜਾ ਇਹਨਾਂ ਮੰਤਰੀਆਂ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਆ, ਉਹ ਕੋਈ 29 ਲੱਖ ਰੁਪਈਆ ਮੋਬਾਈਲ ਭੱਤੇ ਦਾ ਭਾਰ ਹੈ। ਵਿਧਾਇਕਾਂ ਨੂੰ ਪ੍ਰਤੀ ਮਹੀਨਾ 15,000 ਰੁਪਈਏ ਫੋਨ ਖਰਚਾ ਮਿਲਦਾ, ਜਿਹਦਾ ਸਾਲਾਨਾ ਬੋਝ 1 ਕਰੋੜ 78 ਲੱਖ ਰੁਪਈਆ ਪੈਂਦਾ।
ਪੰਜਾਬ ਦੇ ਵਿੱਚ 191 IAS ਆਫਿਸਰ ਨੇ ਜਿਨ੍ਹਾਂ ਦੇ ਮੋਬਾਈਲ ਭੱਤੇ ਦਾ ਸਾਲਾਨਾ ਭਾਰ 60 ਲੱਖ ਰੁਪਏ ਪੈਂਦਾ। ਪੰਜਾਬ ਸਰਕਾਰ ਨੇ 24 ਨਵੰਬਰ 15 ਨੂੰ ਪੰਜਾਬ ਦੇ IAS ਅਫਸਰਾਂ ਤੇ ਲੈਂਡਲਾਈਨ ਤੇ ਮੋਬਾਈਲ ਭੱਤੇ ਤੈਅ ਕੀਤੇ ਸੀਗੇ ਜੀ। ਤੁਸੀਂ ਦੇਖੋ ਇੰਨੇ ਗਰੀਬ ਨੇ ਵੀ ਜਿਹੜਾ ਫੋਨ ਕਰਨ ਦੇ ਪੈਸੇ ਉਹ ਵੀ ਸਰਕਾਰ ਤੋਂ ਇਹ ਲੈਂਦੇ ਆ ਜੀ। ਔਰ ਇਹ ਜਿਹੜੇ ਮੋਬਾਈਲ ਭੱਤੇ ਤੈਅ ਕੀਤੇ ਸੀ ਇਹਦੇ ਵਿੱਚ ਜਿਹੜਾ ਮੁੱਖ ਸਕੱਤਰ ਆ ਉਹਦੀ ਕੋਈ ਲਿਮਿਟੇਸ਼ਨ ਨਹੀਂ ਰੱਖੀ। ਵਿੱਤ ਕਮਿਸ਼ਨਰ, ਮੁੱਖ ਸਕੱਤਰ, ਪ੍ਰਬੰਧਕੀ ਸਕੱਤਰ ਇਹਨਾਂ ਦੇ ਵਾਸਤੇ ਪ੍ਰਤੀ ਮਹੀਨਾ 3500 ਰੁਪਇਆ ਭੱਤਾ ਜਿਹੜਾ ਜੀ ਉਹ ਤੈਅ ਕੀਤਾ ਗਿਆ। ਔਰ ਵਧੀਕ ਸਕੱਤਰਾਂ, ਵਿਭਾਗੀ ਮੁਖੀ ਜਿਹੜੇ ਨੇ ਜੀ ਉਹਨਾਂ ਦਾ 2500 ਰੁਪਇਆ ਪ੍ਰਤੀ ਮਹੀਨਾ ਤੈਅ ਜਿਹੜਾ ਜੀ ਉਹ ਕੀਤਾ ਗਿਆ। ਜਦੋਂ ਕਿ ਜਿਹੜਾ 250 ਰੁਪਇਆ ਮਿਲਦਾ ਜੀ ਇਹਨਾਂ ਨੂੰ ਉਹ ਚੁੱਭ ਰਿਹਾ ਇਸ ਵੇਲੇ ਜਿਹੜੇ ਦਰਜਾ 4 ਮੁਲਾਜ਼ਮ ਨੇ ਉਹ ਵੀ, ਮਤਲਬ ਕਿ ਉਹਨਾਂ ਨੂੰ ਪੈ ਲੈ ਕੇ ਇਹਦੇ ਨਾਲ ਹੀ ਕੁਛ ਉਹਨਾਂ ਦੀਆਂ ਜਿਹੜੀਆਂ ਤੁਸੀਂ ਕਹਿ ਲਓ ਕਿ ਮਹੀਨੇ ਦੀਆਂ ਤਨਖਾਹਾਂ ਕੁਛ ਜਿਹੜੀਆਂ ਉਹ ਬਣਦੀਆਂ ਨੇ। ਵਿੱਤ ਵਿਭਾਗ 3 ਅਕਤੂਬਰ 11 ਨੂੰ ਕਲਾਸ 1 ਅਫਸਰਾਂ ਦੇ ਵਾਸਤੇ ਉਹਨੇ 500 ਰੁਪਏ, ਕਲਾਸ 2 ਅਫਸਰਾਂ ਲਈ 300 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਜਿਹੜਾ ਉਹ ਦਿੱਤਾ ਸੀਗਾ। 23 ਦਸੰਬਰ 11 ਨੂੰ ਦਰਜਾ 3 ਤੇ ਦਰਜਾ 4 ਮੁਲਾਜ਼ਮਾਂ ਨੂੰ ਪ੍ਰਤੀ ਮਹੀਨਾ 250 ਰੁਪਏ ਇਹੋ ਭੱਤਾ ਜਿਹੜਾ ਉਹ ਦਿੱਤਾ ਗਿਆ ਸੀਗਾ। ਦਰਜਾ 4 ਮੁਲਾਜ਼ਮਾਂ ਦਾ ਮੋਬਾਈਲ ਭੱਤਾ 100 ਰੁਪਏ, ਦਰਜਾ 3 ਦਾ 150, ਦਰਜਾ 2 ਦਾ 175 ਤੇ ਕਲਾਸ 1 ਅਫਸਰਾਂ ਦਾ 200 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਕਰਨ ਦੀ ਜਿਹੜੀ ਵੀ ਉਹ ਯੋਜਨਾ ਹੈ। ਇਹਦੇ ਚੋਂ ਕਿੰਨੇ ਬਚਣੇ, ਕਿਉਂਕਿ ਜਿਹੜੇ ਬਣਾ ਰਹੇ ਆ ਪਾਲਿਸੀਆਂ ਜਿਹੜੀਆਂ ਜੀ ਉਹਨਾਂ ਨੇ ਆਪਣਾ ਨਹੀਂ ਕੁਛ ਵੀ ਜਿਹੜਾ ਜੀ ਉਹ ਕੱਟ ਕਰਨਾ। ਉਹਨਾਂ ਨੇ ਕੱਟ ਜਿਹੜਾ ਕਰਨਾ ਜੀ ਉਹ ਇਹੀ ਕਰਨਾ ਕਿ ਦੂਜਿਆਂ ਦੇ ਉੱਤੇ ਕਿੰਨਾ ਇਹਦਾ ਅਸਰ ਜਿਹੜਾ ਉਹ ਪਾ ਸਕਦੇ, ਮਤਲਬ ਕਿ ਉਹਨਾਂ ਦੀ ਜੇਬ ਕਿੰਨੀ ਹੋਰ ਖਾਲੀ ਕਰ। ਜੀ ਜਿਹੜਾ ਵੀ ਆਉਂਦਾ ਆਪਣੀਆਂ ਜੇਬਾਂ ਭਰਨ ਦੀ ਗੱਲ ਕਰਦੇ ਆ। ਅੱਗੇ ਹਲਵਾਰਾ ਹਵਾਈ ਅੱਡੇ ਦੀ ਗੱਲ ਕਰਦੇ ਆ, ਉਸ ਵੇਲੇ ਲਾਗੇ ਜਿੰਨੀਆਂ ਵੀ ਜ਼ਮੀਨਾਂ ਆ ਚੁੱਪ ਚਪੀਤੇ ਹੀ ਕਬਜ਼ਾ ਕਰਨ ਦੀਆਂ ਤਿਆਰੀਆਂ, ਅਕਵਾਇਰ ਕਰਨੀਆਂ, ਕਿ ਲੋਕਾਂ ਨੂੰ ਪਤਾ ਜਿਨ੍ਹਾਂ ਦੀ ਜ਼ਮੀਨ ਹੈਗੀ ਆ। ਦੇਖੋ ਇਹ ਲੋਕ ਹੁਣ ਸੁਣ ਕੇ ਜਿਹੜਾ ਜੀ ਉਹਨਾਂ ਨੂੰ ਪਤਾ ਲੱਗੂਗਾ, ਕਿਉਂਕਿ ਇਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਈਚਾਰਾ ਜਿਹੜਾ ਬਾਹਰ ਬੈਠਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਇਸ ਗੱਲ ਦਾ ਕਿ ਉਹਨਾਂ ਦੀ ਜ਼ਮੀਨ ਜਿਹੜੀ ਆ ਅਕਵਾਇਰ ਹੋਣ ਨਹੀਂ ਜਾ ਰਹੀ, ਬਲਕਿ ਲਗਭਗ ਜਿਹੜੀ ਉਹ ਹੋ ਗਈ। ਪੰਜਾਬ ਸਰਕਾਰ ਨੇ ਇਸ ਕਰੋਨਾ ਵਾਇਰਸ ਦੇ ਕਹਿਰ ਦੇ ਦੌਰਾਨ ਪਿੰਡ ਐਤੀਆਣਾ ਦੇ ਸੈਂਕੜੇ ਕਿਸਾਨ ਨੇ ਉਹਨਾਂ ਦੇ ਉੱਤੇ ਵਿਕਾਸ ਦੇ ਨਾਂ ਦੇ ਹੇਠ ਜਿਹੜਾ ਜੀ ਇਹ ਜ਼ਮੀਨਾਂ ਆਪਣੇ ਕਾਬੂ ਦੇ ਵਿੱਚ ਕਰਨ ਦੀ ਤਿਆਰੀ ਜਿਹੜੀ ਹੈ ਜੀ ਉਹ ਕਰਦੀ ਹੋਈ ਹੈ। ਸੂਬਾ ਸਰਕਾਰ ਨੇ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਵਿਕਾਸ ਲਈ ਪਿੰਡ ਐਤੀਆਣਾ ਦੇ ਕਿਸਾਨਾਂ ਦੀ ਜਿਹੜੀ ਇਹ ਸੈਂਕੜੇ ਏਕੜ ਜ਼ਮੀਨ ਹੈ ਉਹਦੇ ਉੱਤੇ ਚੋਰ ਦਰਵਾਜ਼ਿਓਂ ਕਬਜ਼ਾ ਹਾਸਲ ਕਰਨ ਲਈ ਕਾਨੂੰਗੋ ਪਟਵਾਰੀਆਂ ਨੂੰ ਹਦਾਇਤਾਂ ਜਾਰੀ ਕਰਤੀਆਂ ਨੇ। SDM ਜਿਹੜਾ ਇੱਥੋਂ ਦਾ ਜੀ ਉਹ ਕਹਿੰਦੇ ਆ ਕਿ ਗਲਾਡਾ ਜਿਹੜੀ ਹੈ ਜੀ ਉਹਨੇ ਇਹ ਜ਼ਮੀਨ ਅਕਵਾਇਰ ਕਰਨ ਦੇ ਵਾਸਤੇ ਕਲੈਕਟਰ ਦੇ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਪਿੰਡ ਐਤੀਆਣਾ ਦੇ ਵਿੱਚ ਮੁਨਾਦੀ ਜਿਹੜੀ ਆ ਉਹ ਕਰਵਾ ਦਿੱਤੀ ਹੈ। ਜਿਹੜੀ ਕਾਗਜ਼ਾਂ ਦੀ ਖਾਨਾ ਪੂਰਤੀ ਜਿਹੜੀ ਉਹ ਕਰਨੀ ਹੁੰਦੀ ਹੈ। ਗਲਾਡਾ ਦੇ ਜਿਹੜੇ ਕਲੈਕਟਰ ਨੇ ਉਹਦੇ ਅਨੁਸਾਰ ਐਤੀਆਣਾ ਦੇ ਕਿਸਾਨਾਂ ਦੀ ਜਿਹੜੀ ਇਹ ਜ਼ਮੀਨ ਆ 7 ਫਰਵਰੀ ਦੇ ਅਵਾਰਡ ਦੇ ਰਾਹੀਂ 13 ਰਾਹੀਂ ਜਿਹੜੀ ਆ ਉਹ ਅਕਵਾਇਰ ਕੀਤੀ ਜਾ ਚੁੱਕੀ ਆ। ਔਰ ਇਹ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਪਿੰਡ ਐਤੀਆਣਾ ਦੇ ਕਿਸਾਨਾਂ ਨੂੰ ਅੱਗੋਂ ਹੋਰ ਫਸਲ ਦੀ ਜਿਹੜਾ ਨਾ ਬੀਜਣ ਦੇ ਵਾਸਤੇ ਮੁਨਾਦੀ ਕਰਵਾ ਦਿੱਤੀ ਗਈ ਹੈ। ਔਰ ਕਬਜ਼ਾ ਹਾਸਲ ਜਿਹੜਾ ਜੀ ਕਣਕ ਤੋਂ ਬਾਅਦ ਕਰ ਲਿਆ ਜਾਊਗਾ। ਹਲਕਾ ਪਟਵਾਰੀ ਨੂੰ ਰੋਜ਼ਨਾਮਚੇ ਦੇ ਵਿੱਚ ਰਿਪੋਰਟ ਦਰਜ ਕਰਨ ਤੋਂ ਬਾਅਦ ਇਹਦੀ ਸੂਚਨਾ ਭੇਜਣ ਦੀ ਹਦਾਇਤ ਜਿਹੜੀ ਉਹ ਕੀਤੀ ਗਈ ਆ। ਜਿਹੜਾ ਪਿੰਡ ਐਤੀਆਣਾ ਦਾ ਸਰਪੰਚ ਆ ਉਹ ਇਹ ਕਹਿੰਦਾ ਕਿ SDM ਰਾਏਕੋਟ ਦੇ ਵੱਲੋਂ ਪੰਚਾਇਤ ਨੂੰ ਸੂਚਨਾ ਭੇਜ ਦਿੱਤੀ ਗਈ ਆ। ਬੇਮੌਸਮੀ ਤੇ ਜਿਹੜਾ ਮੰਡੀਆਂ ਦੇ ਵਿੱਚ ਦਾਖਲੇ ਲਈ ਆਪਣੀ ਵਾਰੀ ਦੇ ਟੋਕਨਾਂ ਨੂੰ ਉਡੀਕਦੇ ਜਿਹੜੇ ਕਿਸਾਨ ਨੇ ਉਹ ਪਹਿਲਾਂ ਹੀ ਕਰੋਨਾ ਮਹਾਮਾਰੀ ਤੋਂ ਭੈਭੀਤ ਨੇ। ਇਹ ਨਹੀਂ ਪਤਾ ਕਿ ਅਗਲੇ ਫਸਲ ਜਿਹੜੀ ਹੈ ਝੋਨਾ ਲਾਇਆ ਜਾ ਸਕਣਾ ਕਿ ਨਹੀਂ। ਪਰ ਆਹ ਜਿਹੜਾ ਸਰਕਾਰੀ ਹੁਕਮ ਹੈ ਜੀ ਉਹਨਾਂ ਨੇ ਕਿਸਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਕਰਤੀ ਹੈ। ਪਿਛਲੇ ਸਾਲ 27 ਜੂਨ ਨੂੰ ਮਾਲ ਵਿਭਾਗ ਨੇ ਰਿਕਾਰਡ ਦੇ ਵਿੱਚ ਦਰੁਸਤੀਆਂ ਕਰਨ ਦੇ ਵਾਸਤੇ ਇੱਕ ਵਿਸ਼ੇਸ਼ ਕੈਂਪ ਦੇ ਬਾਵਜੂਦ ਜ਼ਮੀਨੀ ਰਿਕਾਰਡ ਦੇ ਵਿੱਚ ਖਾਮੀਆਂ ਦੂਰ ਨਾ ਕੀਤੀਆਂ ਜਾ ਸਕੀਆਂ। ਉਹ ਕਰੀਬ 2.5 ਮਹੀਨੇ ਪਹਿਲਾਂ 17 ਫਰਵਰੀ ਨੂੰ ਰਿਕਾਰਡ ਦਰੁਸਤ ਕਰਨ ਦੇ ਵਾਸਤੇ ਮਾਲ ਵਿਭਾਗ ਦੇ ਵੱਲੋਂ ਇੱਕ ਕੈਂਪ ਜਿਹੜਾ ਜੀ ਉਹ ਲਾਇਆ ਗਿਆ ਸੀਗਾ। ਕਾਫੀ ਦੇਰ ਪਹਿਲਾਂ ਦੁਨੀਆ ਤੋਂ ਤੁਰ ਗਏ 2 ਦਰਜਨ ਦੇ ਕਰੀਬ ਕਿਸਾਨਾਂ ਦੇ ਨਾਮ ਮਾਲ ਰਿਕਾਰਡ ਦੇ ਵਿੱਚ ਅੱਜ ਵੀ ਬੋਲਦੇ ਆ ਜੀ। ਔਰ ਜਿਨ੍ਹਾਂ ਨੂੰ ਪਿੰਡ ਵਾਲੇ ਜਾਣਦੇ ਤੱਕ ਜਿਹੜਾ ਉਹ ਨਹੀਂ। ਇਹ ਵੀ ਕਿਹਾ ਗਿਆ ਕਿ ਫਰਦ ਕੇਂਦਰ ਜਿਹੜੇ ਨੇ ਜੀ ਉਹ ਮਹਾਮਾਰੀ ਕਰਕੇ ਬੰਦ ਪਏ ਆ, ਜਿਹਦੇ ਕਰਕੇ ਬੈਂਕਾਂ ਸਹਿਕਾਰੀ ਸਭਾਵਾਂ ਦਾ ਕਰਜ਼ਾ ਜ਼ਮੀਨੀ ਰਿਕਾਰਡ ਦੇ ਵਿੱਚ ਬੋਲਦਾ। ਫਰਦ ਨਾ ਮਿਲ ਕਰਕੇ ਜਿਹੜੀਆਂ ਜੀ ਉਹ ਥੋੜ੍ਹੀ ਮੁਸ਼ਕਿਲ ਉਹਨਾਂ ਦੀ ਜਿਹੜੀ ਜੀ ਉਹ ਆ ਸਕਦੀ ਆ। ਪਰ ਜਿਸ ਤਰੀਕੇ ਦੇ ਨਾਲ ਇਹ ਕਾਹਲੀ ਜਿਹੜੀ ਜੀ ਉਹ ਵਰਤੀ ਗਈ ਆ
ਉਹਨੇ ਸਵਾਲ ਤਾਂ ਜਿਹੜੇ ਜੀ ਉਹ ਕਈ ਖੜੇ ਕਰਤੇ ਆ। ਸੋ ਐਤੀਆਣਾ ਦੇ ਨਾਲ ਸੰਬੰਧਿਤ ਜਿੰਨੇ ਵੀ ਲੋਕ ਨੇ ਜੀ, ਜਿਹੜੇ ਵੀ ਮੁਲਕ ਦੇ ਵਿੱਚ ਰਹਿੰਦੇ ਆ, ਇਹ ਆਪੋ ਆਪਣੇ ਉੱਥੇ ਜਿਹੜਾ ਇਹਦੇ ਸੰਬੰਧੀ ਜਾਣਕਾਰੀ ਆਪਣੇ ਪਿੰਡ ਤੋਂ ਲੈ ਲੈਣਾ। ਇਹ ਜ਼ਮੀਨ ਆਲਮੋਸਟ ਜਿਹੜੀ ਜੀ ਉਹ ਅਕਵਾਇਰ ਹੋ ਗਈ ਸਮਝੋ। ਦੇਖੋ ਹੁਣ ਵੀ NRI ਨੂੰ ਜਲਦੀ ਕਰਨਾ ਚਾਹੀਦਾ ਜੇ ਉਹਨਾਂ ਦੀਆਂ ਜ਼ਮੀਨਾਂ ਹੈਗੀਆਂ। ਤੇ ਅੱਗੇ ਗੱਲ ਕਰਦੇ ਆ ਪਲਾਜ਼ਮਾ ਥੈਰੇਪੀ ਦੀ, ਉਸ ਦੇ ਉੱਤੇ ਕੇਂਦਰ ਸਰਕਾਰ ਦਾ ਭੰਬਲ ਭੂਸਾ। ਦੇਖੋ ਭੰਬਲ ਭੂਸਾ ਹੀ ਆ। ਇੱਕ ਪਾਸੇ ਤਾਂ ਕਦੀ ਤਾਂ ਕਹਿੰਦੇ ਆ ਕਿ ਇਹਦੀ ਪਰਮਿਸ਼ਨ ਦੇ ਦਿੱਤੀ ਦਿੱਲੀ ਦੇ ਵਿੱਚ, ਇਹਦੇ ਕੁਝ ਸਫਲ ਜਿਹੜੇ ਤਜਰਬੇ ਵੀ ਕਹੇ, ਔਰ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਅਸੀਂ ਪਲਾਜ਼ਮਾ ਥੈਰੇਪੀ ਦੇ ਵਾਸਤੇ ਜਿਹੜੇ ਅਪੀਲ ਕਰਦੇ ਹਾਂ ਲੋਕਾਂ ਨੂੰ ਜਿਹੜੇ ਠੀਕ ਹੋਏ ਆ ਇਹ ਤੋਂ COVID-19 ਤੋਂ, ਕਿ ਉਹ ਬੁਰੇ ਹੋਣ। ਅੱਛਾ, ਹੁਣ ਜਿਹੜਾ ਉਹ ਨਵਾਂ ਜਿਹੜਾ ਜੀ ਇਹ ਕਹਿ ਦਿੱਤਾ ਜਾਵੇ ਨਹੀਂ ਜਿਹੜਾ ਇਹ ਕਿਹਾ ਗਿਆ ਕਿ ਦਿੱਲੀ ਸਣੇ ਕੁਝ ਰਾਜਾਂ ਨੇ ਮਰੀਜ਼ਾਂ ਨੂੰ ਇਹ ਥੈਰੇਪੀ ਦੇਣੀ ਵੀ ਸ਼ੁਰੂ ਕੀਤੀ ਆ, ਪਰ ਹੁਣ ਕੇਂਦਰ ਸਰਕਾਰ ਨੇ ਇਹ ਐਡਵਾਈਜ਼ਰੀ ਜਿਹੜੀ ਜੀ ਚੇਤਾਵਨੀ ਜਾਰੀ ਕਰਤੀ ਆ ਕਿ ਇਸ ਥੈਰੇਪੀ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਨੇ ਮਨਜ਼ੂਰੀ ਨਹੀਂ ਦਿੱਤੀ। ਇਹ ਸਿਰਫ ਇੱਕ ਟਰਾਇਲ ਤੇ ਰਿਸਰਚ ਵਜੋਂ ਅਜਮਾਇਆ ਜਾ ਸਕਦਾ ਹੈ। ਇਹ ਦਿਸ਼ਾ ਨਿਰਦੇਸ਼ਾਂ ਦੀ ਸਹੀ ਪਾਲਣਾ ਨਾ ਹੋਣ ਦੇ ਉੱਤੇ ਇਹ ਖਤਰਨਾਕ ਵੀ ਹੋ ਸਕਦਾ ਹੈ। ਇਹ ਐਡਵਾਈਜ਼ਰੀ ਸਿਹਤ ਮੰਤਰਾਲੇ ਦੇ ਜਿਹੜੇ ਸੰਯੁਕਤ ਸਕੱਤਰ ਨੇ, ਉਹਨੇ ਇਹ ਗੱਲ ਕਹੀ ਹੈ ਕਿ ਕਰੋਨਾ ਵਾਇਰਸ ਦੇ ਇਲਾਜ ਲਈ ਫਿਲਹਾਲ ਵਿਸ਼ਵ ਦੇ ਵਿੱਚ ਕੋਈ ਮਨਜ਼ੂਰੀ ਇਲਾਜ ਨਹੀਂ ਆ, ਪਲਾਜ਼ਮਾ ਥੈਰੇਪੀ ਵੀ ਨਹੀਂ। ਇਹ ਵੀ ਕਿਹਾ ਕਿ ਅਜੇ ਇੱਕ ਤਜਰਬੇ ਦੇ ਪੜਾਅ ਦੇ ਉੱਤੇ ਆ, ਇਸ ਗੱਲ ਦਾ ਕੋਈ ਸਬੂਤ ਨਹੀਂ ਆ ਕਿ ਇਹਨੂੰ ਇਲਾਜ ਦੇ ਵਜੋਂ ਵਰਤਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਵੀ ਇਹਨੂੰ ਇੱਕ ਤਜਰਬੇ ਵਜੋਂ ਲਿਆ ਗਿਆ। ਉਹਨੇ ਇਹ ਜਵਾਬ ਜਿਹੜਾ ਜੀ ਉਹ ਦਿੱਤਾ। ਐਕਚੁਅਲੀ ਪਲਾਜ਼ਮਾ ਥੈਰੇਪੀ ਇਹ ਪੁਰਾਣੀ ਤਕਨੀਕ ਹੈ ਜੀ, ਔਰ ਇਹ ਕਿਹਾ ਜਾਂਦਾ ਕਿ ਜਦੋਂ ਸਪੈਨਿਸ਼ ਫਲੂ ਫੈਲਿਆ ਸੀਗਾ ਤਾਂ ਉਦੋਂ ਇਹਦੀ ਵਰਤੋਂ ਬੜੀ ਜਿਹੜਾ ਸਫਲਤਾ ਦੇ ਨਾਲ ਕੀਤੀ ਸੀ। ਔਰ ਇਸ ਥੈਰੇਪੀ ਦੇ ਤਹਿਤ ਪਲਾਜ਼ਮਾ ਜਿਹੜੇ ਰੋਗੀਆਂ ਦੇ ਖੂਨ ਤੋਂ ਲਿਆ ਜਾਂਦਾ ਔਰ ਬਿਮਾਰ ਲੋਕਾਂ ਨੂੰ ਇਹ ਦਿੱਤਾ ਜਾਂਦਾ। ਠੀਕ ਹੋਏ ਮਰੀਜ਼ਾਂ ਦੇ ਐਂਟੀਬਾਡੀਜ਼ ਬਿਮਾਰ ਲੋਕਾਂ ਨੂੰ ਠੀਕ ਕਰਨ ਦੇ ਵਿੱਚ ਸਹਾਇਤਾ ਜਿਹੜੀ ਹੈ ਜੀ ਉਹ ਕਰਦੇ ਆ। ਦੇਸ਼ ਦੇ ਵਿੱਚ ਕਈਆਂ ਨੂੰ ਜਿਹੜਾ ਜੀ ਇਹ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ। ਔਰ ਪਿਛਲੇ ਦਿਨੀ ਇਹ ਇਸ ਪੱਖੋਂ ਵੀ ਥੋੜਾ ਚਰਚਿਤ ਜਿਹੜਾ ਜੀ ਹੋ ਰਿਹਾ ਕਿ ਜਿਹੜੇ ਤਬਲੀਗੀ ਭਾਈਚਾਰੇ ਦੇ ਲੋਕ ਸੀਗੇ, ਉਹਨਾਂ ਨੇ ਬਲੱਡ ਜਿਹੜਾ ਸੀਗਾ ਜੀ, ਜਿਹੜਾ ਇਹ ਪਲਾਜ਼ਮਾ ਦੇਣਾ ਹੁੰਦਾ ਜੀ, ਬਲੱਡ ਦੇ ਨਾਲ ਜੁੜਿਆ, ਉਹ ਦਿੱਤਾ। ਤੇ ਇਹ ਗੱਲ ਦਾ ਚਰਚਾ ਵੀ ਜਿਹੜਾ ਜੀ ਹੋ ਗਿਆ। ਹੋ ਸਕਦਾ ਇਹ ਉਹਦੇ ਨਾਲ ਜਿਹੜੀ ਜੀ ਉਹ ਜੁੜੀ ਹੋਈ ਗੱਲ ਹੋਵੇ ਵੀ ਇਹ ਪੋਜ਼ੀਟਿਵ ਗੱਲ ਕਿਵੇਂ ਸਾਹਮਣੇ ਆ ਜੇ ਜਦੋਂ ਪ੍ਰਚਾਰਨੀਆਂ ਜਿਹੜੀਆਂ ਜੀ ਉਹ ਜ਼ਿਆਦਾ ਨੈਗੇਟਿਵ ਨੇ, ਇਹ ਉਹਦੇ ਨਾਲ ਜੁੜੀ ਹੋਈ ਹੈ। ਇਸ ਕਰਕੇ ਇਹ ਭੰਬਲ ਭੂਸਾ ਜਿਹੜਾ ਜੀ ਉਹ ਜ਼ਰੂਰ ਨਜ਼ਰ ਆਇਆ। ਜੇ ਸੂਬੇ ਕੁਛ ਲੜਨ ਦੀ ਕੋਸ਼ਿਸ਼ ਜਿਹੜੀ ਹੈ ਜੀ ਇਹਦੇ ਨਾਲ ਕਰ ਰਹੇ ਆ, ਜਿਵੇਂ ਚਾਹੇ ਉਹ ਦਿੱਲੀ ਹੈ ਜਾਂ ਕੁਛ ਕੇਰਲਾ ਦੇ ਵਿੱਚ ਜਿਹੜਾ ਜੀ ਉੱਥੇ ਉਹਨਾਂ ਨੇ ਇਸ ਥੈਰੇਪੀ ਨੂੰ ਅਪਣਾਉਣ ਦੀ ਜਾਂ ਅਜਮਾਉਣ ਦੀ ਜਿਹੜੀ ਉਹ ਗੱਲ ਕੀਤੀ ਹੈ, ਬਜਾਏ ਇਹਦੇ ਕਿ ਉਹਨਾਂ ਦੀ ਪਿੱਠ ਇਸ ਪੱਖੋਂ ਥਾਪੜੀ ਜਾਵੇ ਵੀ ਕੋਈ ਗੱਲ ਨਹੀਂ, ਤੁਸੀਂ ਜੇ ਇਹ ਤਜਰਬਾ ਕਰ ਰਹੇ ਹੋ, ਹੁਣ ਇੰਨੀਆਂ ਮੌਤਾਂ ਹੋ ਰਹੀਆਂ ਨੇ, ਜੇ ਤਜਰਬੇ ਦੇ ਨਾਲ ਕੋਈ ਬਚ ਜਾਂਦਾ ਤੇ ਵਾਈ ਨਾਟ। ਪਰ ਪ੍ਰੋਬਲਮ ਇਹ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜਾਂ ਉਹਦੇ ਉੱਤੇ ਜਿਹੜੇ ਬੈਠੇ ਲੋਕ ਨੇ, ਉਹ ਇੱਕੋ ਗੱਲ ਜਿਹੜਾ ਵੀ ਕਹਿਣਾ ਚਾਹੁੰਦੇ ਨੇ ਕਿ ਜੋ ਕਰ ਰਹੇ ਆ ਅਸੀਂ ਕਰ ਰਹੇ ਹਾਂ, ਜਿੰਨਾ ਕੁਝ ਹੋ ਰਿਹਾ ਅਸੀਂ ਕਰ ਰਹੇ ਹਾਂ। ਜੇ ਕੋਈ ਹੋਰ ਗੱਲ ਕਹਿਣ ਦੀ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਕੱਟਣ ਵਾਲੇ ਨਾਲ ਦੀ ਨਾਲ ਨਹੀਂ ਇਹ ਕੁਝ ਨਹੀਂ ਕਰ ਰਿਹਾ, ਇਹ ਤਾਂ ਲੜਾਈ ਅਸੀਂ ਲੜ ਰਹੇ ਜੀ। ਤੇ ਅੱਗੇ ਗੱਲ ਕਰਦੇ ਹਾਂ ਸੂਰਤ ਸ਼ਹਿਰ ਦੀ, ਉੱਥੇ ਜਿਹੜੇ ਮਜ਼ਦੂਰ ਆ ਉਹ ਸੜਕਾਂ ਤੇ ਆਏ। ਐਕਚੁਅਲੀ ਜੀ ਦੇਖੋ, ਇਹ ਤਾਂ ਬਹੁਤੀ ਥਾਵਾਂ ਦੇ ਉੱਤੇ ਜਿਹੜੇ ਆ ਤੁਸੀਂ ਕਹਿ ਦਿਓ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੇ ਆ ਜੀ ਉਹ ਜ਼ਿਆਦਾ ਆਉਣੇ ਆ, ਕਿਉਂਕਿ ਜਿਹੜੇ ਇਹ ਮਜ਼ਦੂਰ ਨੇ ਜੀ ਉਹਨਾਂ ਦੇ ਮਨਾਂ ਦੇ ਅੰਦਰ ਡੇ ਬਾਈ ਡੇ ਜਿਹੜਾ ਜੀ ਉਹ ਕੁਝ ਚੀਜ਼ਾਂ ਘਰ ਕਰਦੀਆਂ ਜਾ ਰਹੀਆਂ ਨੇ। ਚਾਹੇ ਉਹ ਮੁੰਬਈ ਦੇ ਵਿੱਚ ਹੋਵੇ, ਜਦੋਂ ਤਾਂ ਮੁੰਬਈ ਦੇ ਵਿੱਚ ਹੋਇਆ ਉਦੋਂ ਕਿ ਸਰਕਾਰ ਗੈਰ ਭਾਜਪਾ ਉਹਨੂੰ ਘੇਰ ਲਿਆ ਗਿਆ, ਉਹਦੇ ਉੱਤੇ ਸਾਰਾ ਕੁਝ ਜਿਹੜਾ ਜੀ ਉਹ ਸੁੱਟ ਦਿੱਤਾ ਗਿਆ ਕਿ ਦੇਖੋ ਜੀ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਹੁਣ ਜਿੱਥੇ ਗੁਜਰਾਤ ਦੇ ਵਿੱਚ ਹੈਗੀ ਭਾਜਪਾ ਦੀ ਸਰਕਾਰ ਹੈ, ਉਹਨੂੰ ਦੱਬਣ ਦੇ ਜਿਹੜਾ ਜੀ ਉਹ ਯਤਨ। ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਜਿੱਥੇ ਹੀਰਿਆਂ ਦਾ ਕਾਰੋਬਾਰ ਹੈ ਜੀ, ਵਿਸ਼ਵ ਦੀ ਸਭ ਤੋਂ ਵੱਡੀ ਮੰਡੀ ਹੀਰਿਆਂ ਦੀ ਇੱਥੇ ਜਿਹੜੀ ਹੈ, ਇੱਥੇ ਪ੍ਰਵਾਸੀ ਮਜ਼ਦੂਰਾਂ ਨੇ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕੀਤਾ ਔਰ ਉਹਨਾਂ ਨੇ ਇੱਕ ਕੰਸਟਰਕਸ਼ਨ ਜਿਹੜੀ ਚੱਲ ਰਹੀ ਇਮਾਰਤ ਸੀਗੀ ਉਹਦਾ ਦਫ਼ਤਰ ਤੇ ਕੁਝ ਵਹੀਕਲ ਤੋੜ ਦਿੱਤੇ। ਇਹ ਲੋਕ ਉਹ ਨੇ ਜੀ ਜਿਹੜੇ ਇਹ ਕਹਿ ਰਹੇ ਸੀ ਕਿ ਉਹਨਾਂ ਨੂੰ ਉਹਨਾਂ ਦੇ ਰਾਜਾਂ ਵੱਲ ਜਾਣ ਦਿਓ, ਉਹ ਆਪਣੇ ਪਿੱਤਰੀ ਰਾਜਾਂ ਨੂੰ ਪਰਤ ਜਾਣਾ ਚਾਹੁੰਦੇ ਆ। ਇਹ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਮਜ਼ਦੂਰ ਨੇ। ਇੱਥੇ ਜਿਹੜਾ ਜੀ ਇਹ ਦੱਸਿਆ ਗਿਆ ਕਿ ਸੂਰਤ ਦੇ ਖਜੌੜ ਖੇਤਰ ਦੇ ਵਿੱਚ ਡਾਇਮੰਡ ਬੋਰਸ ਕੰਪਲੈਕਸ ਦੀ ਉਤਾਰੀ ਦੇ ਵਾਸਤੇ ਕੁਝ ਮਜ਼ਦੂਰ ਜਿਹੜਾ ਜੀ ਉਹ ਲਾਏ ਹੋਏ ਸੀਗੇ। ਜਦੋਂ ਠੇਕੇਦਾਰ ਨੇ ਇਹਦੇ ਜਿਹੜਾ ਕੰਸਟਰਕਸ਼ਨ ਦਾ ਕੰਮ ਸੀਗਾ ਉਹਦੇ ਵਿੱਚ ਤੇਜ਼ੀ ਲਿਆਉਣ ਦੇ ਵਾਸਤੇ ਉੱਥੋਂ ਦੇ ਕਲੈਕਟਰ ਦੀ ਮਨਜ਼ੂਰੀ ਦੇ ਨਾਲ
ਮਜ਼ਦੂਰ ਜਿਹੜੇ ਮੰਗਵਾ ਲਏ ਤਾਂ ਪਹਿਲਾਂ ਕੰਮ ਤੋਂ ਲੱਗੇ ਮਜ਼ਦੂਰਾਂ ਨੇ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਸ਼ੁਰੂ ਕਰਤਾ। ਉਹਨਾਂ ਨੇ ਕਿਹਾ ਕਿ ਬਾਹਰੀ ਇਲਾਕਿਆਂ ਦੇ ਮਜ਼ਦੂਰਾਂ ਨੂੰ ਦੇਖ ਕੇ ਪਹਿਲਾਂ ਕੰਮ ਕਰ ਰਹੇ ਜਿਹੜੇ ਮਜ਼ਦੂਰ ਸੀਗੇ ਉਹ ਭੜਕੇ ਇਹ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਆ। ਅਸਲ ਦੇ ਵਿੱਚ ਜਿਹੜੇ ਆ ਉਹ ਇਹ ਮਜ਼ਦੂਰ ਇਹ ਕਹਿੰਦੇ ਆ ਕਿ ਸਾਡੀ ਕਿਉਂਕਿ ਇਹ ਕੀਤਾ ਗਿਆ ਵੀ ਜੇ ਕਿਸੇ ਨੇ ਕੰਮ ਜਿਹੜਾ ਉਹ ਕਰਨਾ ਤੇ ਉਹ ਬਾਹਰ ਨਹੀਂ ਜਾ ਸਕਦੇ, ਜ਼ਰੂਰ ਉੱਥੇ ਰਹਿਣਗੇ, ਉਹਨਾਂ ਦੀ ਰੋਟੀ ਦਾ ਇੰਤਜ਼ਾਮ ਜਿਹੜਾ ਜੀ ਉਹ ਕਰਨਾ ਪਊਗਾ। ਉਹ ਕਹਿੰਦੇ ਸਾਡੀ ਜਿਹੜੀ ਰੋਟੀ ਆ ਉਹ ਪ੍ਰੋਪਰ ਸਾਨੂੰ ਨਹੀਂ ਮਿਲ ਰਹੀ, ਜਿਸ ਕਰਕੇ ਅਸੀਂ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ। ਉਹ ਇਹ ਕਹਿੰਦੇ ਕਿ ਅਸੀਂ ਕੰਮ ਹੀ ਨਹੀਂ ਕਰਨਾ, ਸਾਨੂੰ ਸਿਰਫ ਇਹ ਕੀਤਾ ਜਾਵੇ ਕਿ ਸਾਨੂੰ ਆਪਣੇ ਘਰਾਂ ਨੂੰ ਜਾਣ ਦੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਜਾਵੇ। ਇਹਨਾਂ ਲੋਕਾਂ ਨੇ ਜਿਹੜਾ ਸੀਗਾ ਜੀ ਉਹ ਪਥਰਾਓ ਵੀ ਕੀਤਾ, ਡੰਡੇ ਸੁੱਟੇ ਵੀ ਚਲਾਏ। ਮੁੜ ਕੇ ਪੁਲਿਸ ਫੋਰਸ ਜਿਹੜੀ ਸੀ ਉਹ ਵੱਡੀ ਗਿਣਤੀ ਆ ਗਈ, ਸਮਝਾ ਬੁਝਾ ਕੇ ਇਹਨਾਂ ਨੂੰ ਤਾਂ ਕਰ ਲਿਆ, ਪਰ ਇਹ ਉੱਥੇ ਇਹ ਮੁਜ਼ਾਹਰੇ ਦੇ ਉੱਤੇ ਬਹਿ ਗਏ ਸਾਰੇ, ਧਰਨਾ ਇਹਨਾਂ ਨੇ ਲਾਤਾ। ਔਰ ਉਹ ਕਹਿੰਦੇ ਕਿ ਸਾਨੂੰ ਕਿਸੇ ਤਰੀਕੇ ਨਾਲ ਸਾਡੀ ਪਿੱਤਰੀ ਰਾਜਾਂ ਦੇ ਵਿੱਚ ਭੇਜੋ, ਅਸੀਂ ਉੱਥੇ ਆਪਣੇ ਜਿਹੜੇ ਘਰਦਿਆਂ ਦੇ ਕੋਲੇ ਜਾਣਾ ਚਾਹੁੰਦੇ ਆ, ਇਸ ਮੁਸੀਬਤ ਦੇ ਮੌਕੇ ਕੰਮ ਕਰਨਾ ਹੀ ਨਹੀਂ ਚਾਹੁੰਦੇ। ਜਿਹੜੇ ਇਹਦੇ ਵਿੱਚ ਕੁਝ ਪੁਲਿਸ ਵਾਲੇ ਜਿਹੜੇ ਜੀ ਉਹ ਜ਼ਖਮੀ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਉਹ ਆ ਰਹੀਆਂ ਨੇ। ਹਾਲਾਂਕਿ ਪੁਲਿਸ ਵਾਲੇ ਕਹਿੰਦੇ ਕਿ 5 ਜਣਿਆਂ ਦੀ ਅਸੀਂ ਸ਼ਨਾਖਤ ਜਿਹੜੀ ਹੈ ਜੀ ਉਹ ਕਰ ਲਈ ਹੈ ਕਿ ਜਿਨ੍ਹਾਂ ਨੇ ਇਹ ਪੱਥਰਬਾਜ਼ੀ ਜਿਹੜੀ ਉਹ ਕੀਤੀ ਸੀਗੀ, ਤੇ ਅਸੀਂ ਉਹਨਾਂ ਦੇ ਉੱਤੇ ਸਖਤੀ ਜਿਹੜੀ ਜੀ ਉਹ ਕਰਾਂਗੇ। ਹੁਣ ਸਵਾਲ ਇਹ ਆ ਕਿ ਜਿਹੜਾ ਢਿੱਡ ਹੈ ਨਾ ਉਹਨੂੰ ਤੁਸੀਂ ਕਿੰਨੀ ਦੇਰ ਤੱਕ ਰੱਖੋਗੇ? ਇੱਕ ਤਾਂ ਤੁਸੀਂ ਕੰਮ ਕਰਵਾ ਰਹੇ ਹੋ ਉਹਨਾਂ ਤੋਂ ਇਸ ਲੋਕਡਾਊਨ ਦੇ ਵਿੱਚ, ਦੂਸਰਾ ਜੇ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਨਹੀਂ ਹੋ ਰਿਹਾ। ਹਾਂ, ਦਬਾਉਣ ਦੇ ਵਾਸਤੇ ਤੁਸੀਂ ਦੇਖੋ ਗੱਲ ਕੀ ਕੱਢੀ ਗਈ ਜੀ, ਉੱਧਰੋਂ ਮਜ਼ਦੂਰ ਹੋਰ ਲੈਣ ਦੇ, ਇਹ ਕਹਿੰਦੇ ਉਹ ਮਜ਼ਦੂਰ ਕਿਉਂ ਲਿਆਂਦੇ, ਅਸੀਂ ਇੱਥੇ ਕੰਮ ਜਿਹੜਾ ਕਰਾਂਗੇ। ਇਹ ਬਿਲਕੁਲ ਗਲਤ ਜਿਹੜੀ ਉਹ ਗੱਲ ਹੈ। ਐਕਚੁਅਲ ਦੇ ਵਿੱਚ ਜਿਹੜਾ ਜੀ ਇਹ ਆ ਕਿ ਠੇਕੇਦਾਰ ਕੰਮ ਤਾਂ ਕਰਵਾ ਰਿਹਾ ਪਰ ਉਹ ਖੂਨ ਚੂਸਣ ਵਾਲੀ ਗੱਲ ਹੈ, ਉਹਨਾਂ ਨੂੰ ਰੋਟੀ ਤੱਕ ਨਹੀਂ ਦੇ ਰਿਹਾ, ਜਿਹਦੇ ਕਰਕੇ ਉਹ ਕਹਿ ਰਹੇ ਆ ਕਿ ਅਸੀਂ ਕੰਮ ਹੀ ਨਹੀਂ ਕਰਨਾ, ਅਸੀਂ ਇੱਥੋਂ ਜਿਹੜਾ ਜੀ ਉਹ ਜਾਣਾ। ਬਹੁਤ ਸਾਰੇ ਥਾਵਾਂ ਦੇ ਉੱਤੇ ਅਜਿਹਾ ਕੁਛ ਹੋ ਰਿਹਾ, ਇੱਕ ਥਾਂ ਤੇ ਨਹੀਂ, ਬਹੁਤ ਸਾਰੇ ਸੂਬਿਆਂ ਦੇ ਵਿੱਚ ਅਜਿਹਾ ਕੁਛ ਜਿਹੜਾ ਜੀ ਹੋ ਰਿਹਾ। ਇਹ ਉਥਲ ਪੁਥਲ ਜਿਹੜੀ ਆ ਵੱਡੇ ਪੱਧਰ ਤੇ ਹੋ ਰਹੀ ਆ। ਅਜੇ ਜਦੋਂ ਲੋਕਡਾਊਨ ਖੁੱਲੂਗਾ ਥੋੜੀ ਜਿਹੀ ਇਹਦੇ ਵਿੱਚ ਜਿਹੜੀ ਜੀ ਢਿੱਲ ਮਿਲੂਗੀ, ਜਿਹੜੀ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। 3 ਤੋਂ ਬਾਅਦ ਕੁਝ ਢਿੱਲ ਜਿਹੜੀ ਮਿਲ ਸਕਦੀਆਂ। ਤੁਸੀਂ ਉਦੋਂ ਬਾਅਦ ਇਹ ਪਲਾਇਨ ਹੁੰਦਾ ਜਿਹੜਾ ਜੀ ਉਹ ਦੇਖਣਾ ਕਿੰਨੀ ਤੇਜ਼ੀ ਦੇ ਨਾਲ ਇਹ ਆਪਣੇ ਪਿੱਤਰੀ ਰਾਜਾਂ ਵੱਲ ਨੂੰ ਜਾਣਗੇ। ਜੀ ਚਲਾਕੀਆਂ ਕਰਦੇ ਜੀ, ਫਾਇਦਾ ਉਠਾਉਂਦੇ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਬੁਲੰਦ ਸ਼ਹਿਰ ਦੀ। ਉਸ ਦੇ ਵਿੱਚ 2 ਸਾਧੂਆਂ ਦੀ ਹੱਤਿਆ ਕੀਤੀ ਗਈ ਸੀ, ਉਸ ਤੋਂ ਬਾਅਦ ਯੋਗੀ ਨੂੰ ਵੀ ਸਵਾਲ ਉੱਠਣੇ ਸ਼ੁਰੂ। ਦੇਖੋ ਇਹ ਜਿਹੜੇ ਜੇ ਤੁਹਾਨੂੰ ਯਾਦ ਹੋਵੇ ਤਾਂ ਪਾਲਘਰ ਦੇ ਵਿੱਚ ਪਹਿਲਾਂ 2 ਜਿਹੜੇ ਉਹ ਸਾਧੂਆਂ ਦੀ ਹੱਤਿਆ ਕੀਤੀ ਗਈ ਸੀਗੀ। ਇਹ ਮਹਾਰਾਸ਼ਟਰ ਦੇ ਵਿੱਚ ਪੈਂਦਾ। ਐਸ ਸੂਨ ਇਹਨਾਂ ਸਾਧੂਆਂ ਦੇ ਹੱਤਿਆ ਦੀ ਜਿਹੜੀ ਉਹ ਖਬਰ ਆਈ ਤੇ ਜਿਹੜਾ ਇਹਨਾਂ ਦੇ ਬੁਲਾਰੇ ਨੇ ਸੰਬਿਤ ਪਾਤਰਾ ਜਿਹੜਾ ਆਮ ਜ਼ਹਿਰ ਹੀ ਸੁੱਟਦਾ, ਉਹਨੇ ਸਭ ਤੋਂ ਪਹਿਲਾਂ ਜਿਹੜਾ ਜੀ ਇਹ ਕਿਹਾ ਕਿ ਕਿੱਥੇ ਨੇ ਹੁਣ ਉਹ ਬੁੱਧੀਜੀਵੀ ਜਿਹੜੇ ਮੌਬ ਲਿੰਚਿੰਗ ਦੇ ਬਾਰੇ 'ਚ ਬਹੁਤ ਕੁਛ ਬੋਲਦੇ ਸੀਗੇ। ਉਹਨੇ ਇਹਨੂੰ ਮੌਬ ਲਿੰਚਿੰਗ ਦਾ ਨਾਮ ਦਿੱਤਾ ਔਰ ਇੱਕ ਫਿਰਕੇ ਦੇ ਉੱਤੇ ਦੋਸ਼ ਲਾਉਣ ਦੀ ਜਿਹੜੀ ਸੀਗੀ ਉਹ ਕੋਸ਼ਿਸ਼ ਨੂੰ ਲਾ ਦਿੱਤੇ। ਚੈਨਲ ਜਿਹੜੇ ਗੋਦੀ ਮੀਡੀਆ ਵਾਲੇ ਉਹਨਾਂ ਨੇ ਚੱਕ ਲਿਆ ਜੀ ਔਰ ਉਹਨਾਂ ਨੇ ਦੰਗੇ ਭੜਕਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਦੋਂ 2 ਫਿਰਕਿਆਂ ਦੇ ਵਿਚਾਲੇ, ਕਿਉਂਕਿ ਇਹ ਪ੍ਰੋਜੈਕਟ ਕਰ ਦਿੱਤਾ ਗਿਆ ਵੀ ਇਹਨੂੰ ਇੱਕ ਭਾਈਚਾਰੇ ਵਾਲਿਆਂ ਨੇ ਮਾਰਿਆ, ਇਹ ਜਿਹੜੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀਗੇ, ਦੂਜੇ ਭਾਈਚਾਰੇ ਨੇ ਇਹਨੂੰ ਜਿਹੜਾ ਉਹ ਮਾਰਿਆ। ਇਹ ਤਾਂ ਮਹਾਰਾਸ਼ਟਰ ਦੇ ਵਿੱਚ ਜਿਹੜੀ ਉਹ ਸ਼ਿਵ ਸੈਨਾ ਦੀ ਸਰਕਾਰ ਆ, ਕਿਉਂਕਿ ਉਹ ਇਹਨਾਂ ਦੇ ਹੀ ਪਾਰਟ ਨੇ, ਉਹਨਾਂ ਨੂੰ ਵੀ ਇਹਨਾਂ ਦੀਆਂ ਚਲਾਕੀਆਂ ਦਾ ਪਤਾ। ਉਹਨਾਂ ਨੇ 100 ਦੇ ਕਰੀਬ ਜਿਹੜਾ ਬੰਦਾ ਸੀਗਾ ਉਹਨੂੰ ਗ੍ਰਿਫਤਾਰ ਕੀਤਾ, ਕਿਉਂਕਿ ਉੱਥੇ ਪੈਂਟਲੀ ਅਫਵਾਹ ਫੈਲੀ ਹੋਈ ਵੀ ਬੱਚੇ ਚੁੱਕਣ ਵਾਲਾ ਗਰੋਹ ਫਿਰਦਾ। ਉਹਦੇ ਭੁਲੇਖੇ ਦੇ ਵਿੱਚ ਇਹ ਮਾਰੇ ਗਏ। 100 ਦੇ ਕਰੀਬ ਬੰਦਾ ਅਰੈਸਟ ਕਰ ਲਿਆ। ਫਿਰ ਉਹਨਾਂ ਨੇ ਪਹਿਲੀ ਵਾਰੀ ਇਹ ਹੋਇਆ ਕਿ ਉਹ ਲਿਸਟ ਜਾਰੀ ਕਰ ਦਿੱਤੀ ਵੀ ਆਹ ਪੜ੍ਹ ਲਓ, ਨਾ ਇਹਦੇ ਵਿੱਚ ਦੱਸੋ ਇਹ ਕਿਹੜੇ ਭਾਈਚਾਰੇ ਦੇ ਲੋਕ ਆ। ਫਿਰ ਇਹ ਸ਼ਾਂਤ ਹੋ ਕੇ ਬਹਿ ਗਏ, ਫਿਰ ਨਹੀਂ ਬੋਲੇ ਜੀ। ਫਿਰ ਉਹ ਜਿਹੜੇ ਬੁੱਧੀਜੀਵੀਆਂ ਨੂੰ ਜਾਂ ਦੂਜੀਆਂ ਚੀਜ਼ਾਂ ਨੂੰ ਦੱਸਦਾ ਸੀਗਾ ਮੌਬ ਲਿੰਚਿੰਗ ਵਾਲਾ, ਫਿਰ ਨਹੀਂ ਉਹਨਾਂ 'ਚ ਕੋਈ। ਹੁਣ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਜ਼ਿਲ੍ਹੇ ਦੇ ਵਿੱਚ ਇੱਕ ਨੌਜਵਾਨ ਨੇ ਮੰਦਿਰ ਦੇ 2 ਪੁਜਾਰੀਆਂ ਦੀ ਡਾਂਗ ਦੇ ਨਾਲ ਕੁੱਟ-ਕੁੱਟ ਕੇ ਮਾਰ ਕੇ ਹੱਤਿਆ ਕਰ ਦਿੱਤੀ। ਇਹ ਅਨੂਪ ਸ਼ਹਿਰ ਥਾਣੇ ਦੇ ਅਧੀਨ ਪੈਂਦਾ, ਪਗੂਆਣਾ ਪਿੰਡ ਸ਼ਿਵ ਮੰਦਿਰ ਸੀਗਾ ਜੀ, ਉੱਥੇ ਇਹ ਘਟਨਾ ਵਾਪਰੀ। 55 ਸਾਲਾਂ ਦਾ ਜਗਦੀਸ਼ ਤੇ 45 ਸਾਲਾਂ ਦਾ ਸ਼ੇਰ ਜਿਹੜਾ ਜੀ ਇਹ ਮਰਨ ਵਾਲਿਆਂ ਦੀ ਪਛਾਣ ਹੋਈ। ਪੁਲਿਸ ਨੇ ਇਹ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਔਰ ਇਹਦਾ ਨਾਮ ਜਿਹੜਾ ਜੀ ਉਹ ਬਰਾਰੀ ਦੱਸਿਆ ਗਿਆ, ਜਿਹਨੂੰ ਅਰੈਸਟ ਕੀਤਾ। ਐਕਚੁਅਲੀ ਹੋਇਆ ਇਹ ਸੀਗਾ ਕਿ 2 ਦਿਨ ਪਹਿਲਾਂ ਇਹਨਾਂ ਪੁਜਾਰੀਆਂ ਨੇ ਜਿਹੜਾ ਸੀਗਾ ਇਹਦੇ ਉੱਤੇ ਮੰਦਿਰ ਦੀਆਂ 2 ਟੱਲੀਆਂ ਚੋਰੀ ਕਰਨ ਦਾ ਦੋਸ਼ ਲਾਇਆ ਸੀ। ਉਹ ਉਹਨੇ ਮਨ 'ਚ ਰੱਖ ਲਿਆ ਤੇ ਉਹਨੇ ਫਿਰ ਆ ਕੇ ਚਾਣਚੱਕ ਜਿਹੜਾ ਜੀ ਉਹ ਹਮਲਾ ਕਰ ਦਿੱਤਾ, ਡਾਂਗਾਂ ਦੇ ਨਾਲ ਕੁੱਟ-ਕੁੱਟ ਕੇ ਉਹਨਾਂ ਨੂੰ ਮਾਰ ਦਿੱਤਾ ਦੋਨਾਂ ਨੂੰ। ਹੁਣ ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨੇ ਜਿਹੜੀ ਉਧਵ ਠਾਕਰੇ ਹੋਰਾਂ ਨੇ ਯੂਪੀ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਫੋਨ ਦੇ ਉੱਤੇ ਔਰ ਇਹ ਕਿਹਾ ਕਿ ਬਈ
ਜਿਹੜਾ ਤੁਸੀਂ ਅਰੈਸਟ ਕਰ ਲਿਆ, ਬੜੀ ਚੰਗੀ ਗੱਲ ਹੈ। ਔਰ ਇਹ ਵੀ ਜਿਹੜਾ ਜੀ ਕਿਹਾ ਕਿ ਇਹਨੂੰ ਕਿਸੇ ਜਿਹੜਾ ਜੀ ਧਰਮਾਂ ਦੇ ਰਾਜਨੀਤੀ ਦੇ ਨਾਲ ਨਾ ਜੋੜਨਾ। ਉਹਨੂੰ ਜਿਹੜਾ ਯੋਗੀ ਨੂੰ ਕਿਹਾ, ਕਿਉਂਕਿ ਯੋਗੀ ਨੇ ਉਦੋਂ ਗੱਲ ਜਿਹੜੀ ਜੀ ਇਹ ਚੁੱਕੀ ਸੀਗੀ ਜਦੋਂ ਇਹ ਪਾਲ ਘਰ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਉਹ ਵਾਪਰਿਆ ਸੀਗਾ। ਇਹ ਤੁਸੀਂ ਕਹਿੰਦੇ ਕੋਈ ਸਟਾਇਰ ਦੇ ਰੂਪ ਦੇ ਵਿੱਚ ਉਹਨੇ ਕੀਤਾ ਜੀ। ਸ਼ਿਵ ਸੈਨਾ ਦੇ ਆਗੂ ਸੰਜੇ ਰਾਉਤ ਉਹਨੇ ਇਹ ਗੱਲ ਕਹੀ ਆ ਯੂਪੀ ਦੀ ਸਰਕਾਰ ਨੂੰ ਕਿ ਪਾਲ ਘਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਇਹਨੂੰ ਉਸ ਤਰੀਕੇ ਦੀ ਫਿਰਕੂ ਰੰਗਤ ਨਾ ਦੇਣਾ, ਇਹਦਾ ਹੱਲ ਜਿਹੜਾ ਜੀ ਉਹ ਜ਼ਰੂਰ ਕੱਢ ਲੈਣਾ। ਇਹ ਯੋਗੀ ਨੂੰ ਉਹਨਾਂ ਨੇ ਜਿਹੜੀ ਨੇਕ ਸਲਾਹ ਆ ਉਹ ਦਿੱਤੀ ਹੈ। ਹੁਣ ਇਹਦੇ ਉੱਤੇ ਨਾ ਤਾਂ ਸੰਬਤ ਪਾਤਰਾ ਬੋਲਿਆ, ਨਾ ਜਿਹੜਾ ਉਹ ਅਕਲ ਦਿੰਦਾ ਸੀਗਾ ਬੁੱਧੀਜੀਵੀਆਂ ਨੂੰ, ਉਹ ਉਹਨਾਂ ਦੇ ਵਿੱਚੋਂ ਕੋਈ ਜਿਹੜਾ ਜੀ ਉਹ ਬੋਲਿਆ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵਾਪਰੀ ਔਰ ਬੰਦਾ ਜਿਹੜਾ ਜੀ ਉਹ ਅਰੈਸਟ ਹੋ ਗਿਆ। ਇਸ ਕਰਕੇ ਜੇ ਇਹ ਅਰੈਸਟ ਜਿਹੜਾ ਜੀ ਉਹ ਨਾ ਹੋਇਆ ਹੁੰਦਾ ਤੇ ਸ਼ਾਇਦ ਕਹਾਣੀ ਜਿਹੜੀ ਜੀ ਉਧਰ ਨੂੰ ਤੋਰ ਲਈ ਜਾਂਦੀ। ਲੋਕਡਾਊਨ ਦੇ ਵਿੱਚ, ਕਰਫਿਊ ਦੇ ਵਿੱਚ ਇਹ ਜਿਹੜਾ ਗੋਦੀ ਮੀਡੀਆ ਜੀ ਉਹ ਅਜੇ ਵੀ ਇੱਕ ਨਹੀਂ ਜਿਹੜਾ ਜੀ ਕੋਈ ਚਾਂਸ ਨਹੀਂ ਹੱਥੋਂ ਜਾਣ ਦੇਣਾ ਚਾਹੁੰਦਾ ਜਦੋਂ ਕਿ ਦੋ ਫਿਰਕਿਆਂ ਦੇ ਵਿਚਾਲੇ ਇਹ ਪਾੜ ਨਾ ਪਾ ਸਕੇ। ਬਿਲਕੁਲ ਜੀ ਬਿਲਕੁਲ, ਉਹ ਤਾਂ ਗੱਲ ਕਰੋ ਸਹੀ ਹੈਗਾ ਤੁਹਾਡੀ ਗੱਲ, ਬੰਦਾ ਫੜਿਆ ਗਿਆ, ਨਹੀਂ ਤਾਂ ਇਹਨਾਂ ਨੇ ਤਾਂ ਕੰਮ ਕਰ ਦਿੱਤਾ ਸੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।